ਦਿੱਲੀ ਦੇ ਵਿੱਚ ਹਿੰਸਾ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 42 ਹੋਈ ਆ। ਨਵੇਂ ਖੁਲਾਸੇ 30% ਲੋਕ ਕਹਿੰਦੇ ਆ ਵੀ ਗੋਲੀ ਦੇ ਨਾਲ ਹੀ ਮਰੇ। ਦੇਖੋ ਇਹ ਬੜਾ ਨਾ ਚਿੰਤਾਜਨਕ ਸਬਬ ਹੈ ਇਸ ਵੇਲੇ ਜਿਹੜੀ ਇਹ ਤਰਾਸਦੀ ਵਾਪਰੀ ਆ, ਕਿਉਂਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ, ਚਾਹੇ ਉਹਨਾਂ ਦਾ ਪਿਛੋਕੜ ਜਾਂ ਉਹਨਾਂ ਦੀ ਜੜ ਕੁਛ ਵੀ ਹੋਵੇ, ਤਾਂ ਜੋ ਇਸ ਤਰ੍ਹਾਂ ਦੇ ਤਰਾਸਦਿਕ ਵਰਤਾਰੇ ਹੁੰਦੇ ਆ ਉਹ ਬੜੇ ਖਤਰਨਾਕ ਹੁੰਦੇ ਆ। ਤਾਂ ਇਹਨਾਂ ਖਤਰਨਾਕ ਵਰਤਾਰਿਆਂ ਚੋਂ ਜਦੋਂ ਖਤਰਨਾਕ ਚੀਜ਼ਾਂ ਨਿਕਲਦੀਆਂ ਤਾਂ ਖਤਰਨਾਕ ਤਾਂ ਹੋਰ ਵੀ ਖਤਰਨਾਕ ਹੋ ਜਾਂਦੀ ਆ। ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਜੋ ਖੋਜੀ ਰਿਪੋਰਟਾਂ ਨੇ ਇਹ ਜਿਹੜੀਆਂ ਤਹਿਾਂ ਫੋਲ ਰਹੀਆਂ ਨੇ, ਪਰਤਾਂ ਖੋਲ ਰਹੀਆਂ ਨੇ, ਉਹ ਕੀ ਦੱਸਦੀਆਂ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਜਿਸ ਤਰ੍ਹਾਂ ਇੱਕ ਤੇ ਉਹ ਟ੍ਰੇਨੀ ਸਨ ਜਿਨ੍ਹਾਂ ਨੇ ਸਭ ਕੁਛ ਕੀਤਾ। ਮਤਲਬ ਕਿ ਜਿੱਦਾਂ ਇੱਕ ਸਕੂਲ ਦੀ ਮੈਂ ਐਗਜ਼ਾਮਪਲ ਦੇਣਾ, DRM ਸਕੂਲ ਦੀ, ਕਿ ਉਸ ਸਕੂਲ ਦੇ ਵਿੱਚ ਇਸ ਤਰ੍ਹਾਂ ਉਹ ਰੱਸੀਆਂ ਦੇ ਨਾਲ ਚੜ੍ਹੇ ਨੇ ਜਿਹੜੇ ਫਸਾਦੀ ਲੋਕ, ਜਨੂਨੀ ਲੋਕ, ਚਾਹੇ ਕਿਸੇ ਵੀ ਮਜ਼ਹਬ ਦੇ ਲੋਕ, ਕਿਸ ਮਜ਼ਹਬ ਦੇ ਹੋਣਗੇ ਸਭ ਸਮਝ ਗਏ ਨੇ, ਤਾਂ ਉਹ ਰੱਸੀਆਂ ਟੱਪ ਕੇ ਗਏ ਆ। ਜਿੱਦਾਂ ਕਮਾਂਡੋ ਨਹੀਂ ਰੱਸੀਆਂ ਚੜ੍ਹਦੇ, ਉਸ ਤਰ੍ਹਾਂ ਟੱਪ ਕੇ ਅੱਗ ਲਾ ਕੇ ਗਏ ਆ। ਇਹ ਕੌਣ ਲੋਕ ਹੋ ਸਕਦੇ ਆ? ਫਿਰ ਜ਼ਖੀਰੇ ਬਰਾਮਦ ਹੋ ਰਹੇ ਆ ਪੈਟਰੋਲ ਬੰਬਾਂ ਦੇ। ਜਿੱਦਾਂ ਹੁਣ ਤੁਸੀਂ ਇੱਕ ਅੰਕੜਾ ਦਿੱਤਾ ਹੈ ਖਬਰ ਦੇ ਵਿੱਚ ਕੋਟ ਕਰਕੇ ਕਿ ਗਿਣਤੀ ਜਿਹੜੀ ਆ ਉਹ 42 ਹੋਈ ਆ। ਖੁਲਾਸਾ ਇਹ ਆ ਕਿ 30% ਲੋਕ ਜਿਹੜੇ ਆ ਉਹ ਗੋਲੀ ਨਾਲ ਮਰੇ। ਮਤਲਬ ਕਿ 42 ਚੋਂ ਜਿਹੜੇ 3 ਹਿੱਸੇ ਹੁਣ ਤੱਕ ਪੁਸ਼ਟੀ ਹੋਈ ਆ, ਤਾਂ 3 ਹਿੱਸਾ ਲੋਕ ਉਹ ਮਰੇ ਆ ਜਿਹੜੇ ਗੋਲੀ ਦਾ ਸ਼ਿਕਾਰ ਹੋਏ ਆ। ਤਾਂ ਗੋਲੀ ਪੁਲਿਸ ਵਾਲੇ ਤੇ ਉੱਥੇ ਲੱਭ ਹੀ ਨਹੀਂ ਸੀ ਰਹੇ। ਇਹਦਾ ਮਤਲਬ ਕਿ ਗੋਲੀਆਂ ਦੂਜੇ ਲੋਕਾਂ ਨੇ ਮਾਰੀਆਂ। ਹੁਣ ਦੂਜੀ ਚੀਜ਼ ਜਿਹੜੀ ਮੈਂ ਖਤਰਨਾਕ ਦੱਸਣ ਜਾ ਰਿਹਾ ਕਿ ਇੱਕ ਤੇ ਇਹ ਆ ਕਿ ਇਹ ਸਭ ਕੁਛ ਜਿਸ ਤਰ੍ਹਾਂ ਹੋਇਆ, ਅੱਗੇ ਦੰਗੇ ਹੁੰਦੇ ਸੀ ਆਮ ਤੌਰ ਤੇ, ਜਾਂ ਕਤਲੇਆਮ ਦੇ ਵਿੱਚ ਵੀ ਆਪਾਂ ਦੇਖਿਆ, ਜਿੱਦਾਂ ਸਿੱਖ ਕਤਲੇਆਮ ਨੂੰ ਆਪਾਂ ਲੈ ਲਈਏ ਜਾਂ ਬੰਬੇ ਦੇ ਦੰਗੇ ਲੈ ਲਈਏ, ਜਾਂ ਫਿਰ ਇੱਕ ਵਾਰੀ ਮੁਸਲਮਾਨਾਂ ਦਾ ਉੱਥੇ ਕਤਲੇਆਮ ਵੀ ਹੋਇਆ ਬੰਬੇ ਦੇ ਵਿੱਚ। ਫਿਰ ਉਸ ਤੋਂ ਬਾਅਦ ਜੇ ਆਪਾਂ ਗੋਧਰਾ ਤੋਂ ਬਾਅਦ ਦਾ ਦੇਖੀਏ, ਗੁਜਰਾਤ ਦਾ ਸਾਰਾ ਐਪੀਸੋਡ, ਉੱਥੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਿੱਧੇ ਤੌਰ ਤੇ ਨਹੀਂ ਨਜ਼ਰ ਆਉਂਦੀਆਂ। ਜਿੱਦਾਂ ਪਿਸਤੌਲ ਲਾ ਲਓ, ਬੰਬ ਲਾ ਲਓ, ਹੋਰ ਖਤਰਨਾਕ ਜਿਹੜੇ ਇਸ ਤਰ੍ਹਾਂ ਦੇ ਵੈਪਨ ਆ ਉਹ ਇਸਤੇਮਾਲ ਨਹੀਂ ਹੋਏ ਖੁੱਲ੍ਹ ਕੇ। ਹਾਂ ਹੋਏ ਹੋਣਗੇ, ਥੋੜ੍ਹੇ ਬਹੁਤ ਹੋਏ ਹੋਣਗੇ, ਪਰ ਖੁੱਲ੍ਹ ਕੇ ਨਹੀਂ ਸਨ ਹੋਏ। ਤਾਂ ਇੱਥੇ ਜ਼ਖੀਰਿਆਂ ਦੇ ਜ਼ਖੀਰੇ ਫੜੇ ਜਾ ਰਹੇ ਹੋਣਗੇ। ਤਾਂ ਦੂਸਰਾ ਇੱਕ ਹੋਰ ਵੀ ਅੰਦਰ ਖਾਤੇ ਤੱਥ ਜਿਹੜਾ ਉਹ ਬੜਾ ਭਿਆਨਕ ਨਿਕਲਦਾ ਪਿਆ ਵਾ, ਉਹ ਇਹ ਆ ਕਿ ਲੋਕ ਉੱਥੇ ਹਾਲੇ ਵੀ ਤਿਆਰੀਆਂ ਵੱਟ ਰਹੇ ਆ। ਚਾਹੇ ਉਹ ਘੱਟ ਗਿਣਤੀਆਂ ਨਾਲ ਤਾਲੁਕ ਰੱਖਦੇ ਹੋਣ, ਚਾਹੇ ਬਹੁ ਗਿਣਤੀ ਨਾਲ ਤਾਲੁਕ ਰੱਖਦੇ ਹੋਣ, ਹਾਲੇ ਵੀ ਤਿਆਰੀ ਕੀਤੀ ਜਾ ਰਹੀ ਆ ਆਪਣੇ ਆਪ ਨੂੰ, ਯਾਨੀ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਉਹ ਲੋਕ ਤਿਆਰ ਕਰ ਰਹੇ ਆ ਕਿ ਜੇ ਸਾਡੇ ਤੇ ਹਮਲਾ ਹੁੰਦਾ ਤੇ ਅਸੀਂ ਕਿਸ ਤਰ੍ਹਾਂ ਨਜਿੱਠਣਾ। ਕੁਛ ਲੋਕ ਤੇ ਦੇਖੋ ਜਿਹੜਾ ਮਾਤੜ ਹੈ ਉਹ ਤੇ ਬਚਾਉਂਦਾ ਜਾਨ ਆਪਣੀ ਕਿ ਨਿਕਲੋ ਇੱਥੋਂ, ਕੀ ਲੈਣਾ, ਤੇ ਜੇ ਮਰਨਾ ਹੀ ਹੈ ਤਾਂ ਕਿਤੇ ਚੱਜ ਦੀ ਚੈਨ ਨਾਲ ਮੌਤ ਤੇ ਮਰੀਏ ਨਾ। ਤਾਂ ਦੂਸਰਾ ਇੱਕ ਜਿਹੜਾ ਤੱਥ ਮੈਂ ਤੁਹਾਨੂੰ ਦੱਸ ਰਿਹਾ ਜੋ ਬਹੁਤ ਵੱਡੇ ਵੱਡੇ ਪੱਤਰਕਾਰਾਂ ਨੇ ਇਸ ਵੇਲੇ ਕੱਢ ਕੇ ਲਿਆਂਦਾ, ਹਾਲਾਂਕਿ ਮੇਨ ਸਟ੍ਰੀਮ ਮੀਡੀਆ 'ਚ ਉਹਦੀ ਚਰਚਾ ਨਹੀਂ ਹੁੰਦੀ। ਮੇਨ ਸਟ੍ਰੀਮ ਮੀਡੀਆ 'ਚ ਤਾਹਿਰ ਹੁਸੈਨ ਨਹੀਂ ਚੱਲ ਰਿਹਾ ਕਿਉਂਕਿ ਉਹ ਮੁਸਲਮਾਨ ਸੀ, ਇਹਨਾਂ ਦਾ ਜਿਹੜਾ ਕਾਉਂਸਲਰ ਸੀ ਆਮ ਆਦਮੀ ਪਾਰਟੀ ਦਾ, ਫਸ ਗਿਆ, ਸਾਰੀ ਗੇਮ ਉੱਥੇ ਕਮਾਤੀ ਮੀਡੀਆ ਨੇ। ਤਾਂ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਲੋਕ ਹਾਲੇ ਵੀ ਤਿਆਰੀ ਵੱਟ ਰਹੇ ਆ ਕਿ ਜੇ ਸਾਡੇ ਤੇ ਹਮਲਾ ਹੁੰਦਾ ਅਸੀਂ ਕਿਸ ਤਰ੍ਹਾਂ ਬਚਾਅ ਕਰਨਾ। ਤਾਂ ਇਹ ਉਸ ਤੋਂ ਵੀ ਖਤਰਨਾਕ ਆ ਕਿ ਲੋਕ ਭਰੋਸਾ ਨਹੀਂ ਕਰ ਰਹੇ ਸਰਕਾਰੀ ਮਸ਼ੀਨਰੀ ਤੇ। ਉਹ ਤੇ ਜੋ ਗੁਜਰਾਤ ਮਾਡਲ ਹੈ ਨਾ, ਉਹ ਜਿਸ ਤਰ੍ਹਾਂ ਵੱਧ ਰਿਹਾ ਹੈ ਇੰਡੀਆ 'ਚ, ਉਹਦੇ ਵਾਸਤੇ ਖੁਦ ਨੂੰ ਪ੍ਰਪੇਅਰ ਕਰ ਰਹੇ। ਸਭ ਤੋਂ ਖਤਰਨਾਕ ਗੱਲ ਆ, ਇਹ ਸਭ ਤੋਂ ਖਤਰਨਾਕ ਆ। ਔਰ ਇਸ ਤੋਂ ਵੀ ਵੱਡੀ ਖਤਰਨਾਕ ਗੱਲ ਕੀ ਹੈ ਕਿ ਗ੍ਰਹਿ ਮੰਤਰੀ ਜਿਹੜਾ ਕਿ ਉੱਥੇ ਪਰਚੇ ਵੰਡਦਾ ਫਿਰਦਾ ਸੀਗਾ ਕੁਛ ਦਿਨ ਪਹਿਲਾਂ ਤੱਕ, ਉਹ ਨਹੀਂ ਆਉਂਦਾ ਗਲੀਆਂ 'ਚ, ਦਵਾਲ ਆਉਂਦਾ। ਉਹ ਕੀ ਦਿਖਾਇਆ ਜਾ ਰਿਹਾ? ਗੌਰਮੈਂਟ ਦੀ ਜਾਂ ਫੇਲੀਅਰ ਹੈ ਜਾਂ ਦਿਖਾਇਆ ਜਾ ਰਿਹਾ ਕਿ ਇੱਕ ਮਤਲਬ ਕਿ SHO ਟਾਈਪ ਦਾ ਬੰਦਾ, ਜਿੱਦਾਂ ਉਹ ਥਾਣੇਦਾਰ ਹੈ ਜਾਂ ਜਿੱਦਾਂ ਸਿਕਿਉਰਟੀ ਏਜੰਸੀਆਂ ਦਾ ਬੰਦਾ, ਕਿ ਉਹ ਇਕੱਲਾ ਹੀ ਸਾਂਭ ਲਓ, ਜਿੱਦਾਂ ਇੱਕ ਤਾਨਾਸ਼ਾਹ ਤੁਹਾਨੂੰ ਵਧੀਆ ਸਾਂਭ ਲਊਗਾ, ਉਹ ਤੁਹਾਨੂੰ ਸੁਰੱਖਿਅਤ ਰੱਖੂਗਾ, ਮਹਿਫੂਜ਼ ਰੱਖੂਗਾ। ਤਾਂ ਇਹ ਚੀਜ਼ਾਂ ਜਿਹੜੀਆਂ ਬੜੀਆਂ ਖਤਰਨਾਕ ਨਿਕਲ ਰਹੀਆਂ ਨੇ। ਸੋ ਸਮਝਣ ਦੀ ਜ਼ਰੂਰਤ ਆ, ਸੋ ਵਿਚਾਰਨ ਦੀ ਜ਼ਰੂਰਤ ਆ ਕਿ ਜੇ ਇਹ ਮਾਡਲ ਇਸੇ ਤਰ੍ਹਾਂ ਹੀ ਪਸ ਰਿਹਾ ਨਾ, ਬਹੁਤ ਕੁਛ ਬਰਬਾਦ ਹੋਏਗਾ, ਬਹੁਤ ਕੁਛ ਬਰਬਾਦ ਹੋਏਗਾ। ਔਰ ਇਹ ਜਿਹੜੀਆਂ ਭੀੜਾਂ ਨੇ ਇਹ ਤੇ ਤੁਹਾਨੂੰ ਪਤਾ ਹੀ ਹੈ ਜੋ ਕਰਦੀਆਂ ਸੋ ਕਰਦੀਆਂ, ਪਰ ਬਾਅਦ ਦੇ ਵਿੱਚ ਜੋ ਪੀੜ੍ਹੀਆਂ ਨੂੰ ਭੁਗਤਣਾ ਪੈਂਦਾ, ਭੀੜਾਂ ਦਾ ਕੀਤਾ ਜਿਹੜਾ ਪੀੜ੍ਹੀਆਂ ਭੁਗਤਦੀਆਂ, ਉਹ ਸ਼ਾਇਦ ਅੰਦਾਜ਼ਾ ਨਹੀਂ ਹੈ। ਤਾਂ ਦੂਸਰਾ ਜੋ ਇਸ ਖਬਰ ਦੇ ਵਿੱਚ ਮਹੱਤਵਪੂਰਨ ਤੱਥ ਹੈ ਉਹ ਇਹ ਆ ਕਿ ਜਿਹੜੇ ਮ੍ਰਿਤਕ ਹੈ ਉਹਨਾਂ ਦੀਆਂ ਦੇਹਾਂ ਲੈਣ ਵਾਸਤੇ ਵੀ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। 4-4 ਦਿਨ ਤੋਂ ਲੋਕ ਹਸਪਤਾਲਾਂ ਦੇ ਚੱਕਰ ਕੱਟ ਰਹੇ, ਪਰ ਲਾਸ਼ਾਂ ਨਹੀਂ ਮਿਲ ਰਹੀਆਂ। ਜਿਹੜੇ ਲੋਕ ਕੁਛ ਲਾਪਤਾ ਵਾ,
ਤਾਂ ਉਹਨਾਂ ਵਾਸਤੇ ਵੀ ਜਦੋਂ ਜਾਂਦੇ ਨੇ ਵਾਰਿਸ, ਜਿੱਦਾਂ ਇੱਕ ਕੁੜੀ ਸੀ, ਉਹਦਾ ਫਰੈਂਡ ਜਿਹੜਾ ਸੀਗਾ ਲਾਪਤਾ ਸੀ, ਉਹ ਕਹਿੰਦੀ ਕਿ ਹਸਪਤਾਲ ਵਾਲੇ ਕੋਈ ਸੂਚੀ ਨਹੀਂ ਦਿੰਦੇ, ਮਤਲਬ ਜਿਹੜੇ ਇੰਜਰਡ ਨੇ ਜਾਂ ਜਿਹੜੇ ਉੱਥੇ ਮ੍ਰਿਤਕ ਲਾਣੇ ਗਏ ਆ ਉਹਨਾਂ ਦੀ ਸੂਚੀ ਨਹੀਂ ਦਿੱਤੀ ਜਾ ਰਹੀ, ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡਾ ਬੰਦਾ ਕੋਈ ਜ਼ਖਮੀ ਹੈ ਜਾਂ ਨਹੀਂ ਹੈ। ਤਾਂ ਇਹ ਵੀ ਇੱਕ ਸਮੱਸਿਆ ਆ ਰਹੀ ਹੈ। ਫਿਰ ਕੁਛ ਸ਼ਿਕਾਇਤਾਂ ਇੱਦਾਂ ਦੀਆਂ ਮਿਲ ਰਹੀਆਂ ਨੇ ਕਿ 4-4 ਹਜ਼ਾਰ ਰੁਪਈਆ ਆਖੇ ਜੀ ਵੀਡੀਓਗ੍ਰਾਫੀ ਕੀਤੀ ਹੈ ਉਹਦਾ ਖਰਚਾ ਦਿਓ। ਦੇਖੋ, ਘਰ ਉਜਾੜ ਦਿੱਤੇ ਤੁਸੀਂ, ਵੱਸਦੇ ਬੰਦੇ ਜਿਹੜੇ ਆ ਬਰਬਾਦ ਕਰ ਦਿੱਤੇ, ਉੱਤੋਂ ਐਸੀਆਂ ਸ਼ਿਕਾਇਤਾਂ, ਇਹ ਕਮਾਲ ਦੀ ਗੱਲ ਹੈ। ਤਾਂ ਕੁਝ ਸਮੇਂ ਵਾਸਤੇ ਅੱਜ ਧਾਰਾ 144 ਵੀ ਹਟਾਈ ਗਈ ਆ, ਪਰ ਨਮਾਜ਼ ਦੇ ਮੱਦੇਨਜ਼ਰ ਇਹ ਜਿਹੜੀ ਹਟਾਈ ਗਈ ਸੀ, ਕੁਛ ਥਾਵਾਂ ਤੋਂ ਸ਼ਿਕਾਇਤਾਂ ਇੱਦਾਂ ਦੀਆਂ ਮਿਲੀਆਂ ਕਿ ਨਮਾਜ਼ ਅਤਾ ਕਰਨ ਵਾਸਤੇ ਜਿਹੜੇ ਲੋਕ ਜਾ ਰਹੇ ਸਨ ਉਹਨਾਂ ਨੂੰ ਰੋਕਿਆ ਗਿਆ। ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਕੁਛ ਬਹੁਗਿਣਤੀ ਵਾਲੇ ਇਲਾਕੇ ਸੁਣ ਰਹੇ ਆ, ਕਿਉਂਕਿ ਹੁਣ ਸਾਡੇ ਇੱਥੋਂ ਦੇ ਪੰਜਾਬੀ ਮੀਡੀਆ ਤੇ ਵੀ ਪੱਤਰਕਾਰ ਉੱਥੇ ਗਏ ਆ, ਤਾਂ ਉਹ ਦੱਸਦੇ ਆ ਆਫ ਦੀ ਰਿਕਾਰਡ ਕਿ ਅਸੀਂ ਜਿਨ੍ਹਾਂ ਇਲਾਕਿਆਂ 'ਚ ਜਾਂਦੇ ਹਾਂ ਜਿੱਥੇ ਮੁਸਲਿਮ ਬਹੁਗਿਣਤੀ ਵਾਲੇ ਇਲਾਕੇ ਸੀ, ਮਸਲਨ ਕੁਛ ਹੈਗੇ ਆ ਉੱਥੇ, ਪਤਾ ਨਹੀਂ ਦੱਸ ਰਹੇ ਸੀਗੇ ਅਫਸਾਨਾਬਾਦ, ਕੁਛ ਐਸਾ ਦੱਸ ਰਹੇ ਸੀ, ਚਲੋ ਜੋ ਵੀ ਆ, ਤਾਂ ਕਹਿੰਦੇ ਕਿ ਉੱਥੇ 90% ਮੁਸਲਮਾਨ ਆਬਾਦੀ ਆ, ਪਰ ਉੱਥੇ ਜਿਹੜੇ ਮੰਦਿਰ ਸੀਗੇ 2 ਮੰਦਿਰ ਸੁਰੱਖਿਅਤ ਹੈ, ਉੱਥੇ ਹੋਇਆ ਹੀ ਕੱਖ ਨਹੀਂ। ਤਾਂ ਜਿੱਥੇ ਬਹੁਗਿਣਤੀ ਦੂਜੀ ਸੀਗੀ ਤਾਂ ਉੱਥੇ ਸਾਰਾ ਕੁਛ ਹੀ ਹੋਇਆ। ਤੁਹਾਨੂੰ ਪਤਾ ਹੀ ਆ ਕਿ ਜਿਹੜਾ ਤੁਹਾਡਾ ਇੱਥੇ ਅਮਰੀਕਾ ਦਾ ਕੌਮਾਂਤਰੀ ਧਾਰਮਿਕ ਆਜ਼ਾਦੀ ਵਾਲਾ ਕਮਿਸ਼ਨ ਹੈ, ਉਹਨੇ ਵੀ ਬਹੁਤ ਵੱਡੀ ਸਟੇਟਮੈਂਟ ਦਿੱਤੀ ਹੈ ਇਹਦੇ ਕਿ ਤੁਸੀਂ ਉੱਥੇ ਜਾ ਕੇ ਦੇਖੋ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਸਲੂਕ ਕੀਤਾ ਜਾ ਰਿਹਾ ਘੱਟ ਗਿਣਤੀਆਂ ਨਾਲ, ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ। ਤਾਂ ਇਹ ਸਾਡੇ ਇੱਥੋਂ ਦੇ ਮੰਨਦੇ ਨਹੀਂ ਪਏ, ਪਰ ਜਿਹੜੇ ਗਰਾਊਂਡ ਜ਼ੀਰੋ ਤੇ ਗਏ ਸਾਡੇ ਪੰਜਾਬੀ ਪੱਤਰਕਾਰ, ਉਹ ਦੱਸਦੇ ਪਏ ਆ ਕਿ ਮੁਸਲਮਾਨ ਇਲਾਕਿਆਂ ਦੇ ਵਿੱਚ ਮੰਦਰਾਂ ਨੂੰ ਨੁਕਸਾਨ ਨਹੀਂ ਪਹੁੰਚਿਆ, ਪਰ ਮਸੀਤਾਂ ਜਿਹੜੀਆਂ ਉਹ ਨਹੀਂ ਬਚੀਆਂ, ਉਹ ਕਿਤੇ ਨਾ ਕਿਤੇ ਨੁਕਸਾਨੀਆਂ ਗਈਆਂ। ਹਾਲਾਂਕਿ ਸਾਰੀਆਂ ਨਹੀਂ, ਕੁਛ ਥਾਵਾਂ ਤੇ ਮਸੀਤਾਂ ਨੂੰ ਜਾਂ ਦਰਗਾਹਾਂ ਨੂੰ ਨੁਕਸਾਨ ਪਹੁੰਚਿਆ ਵਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਕਾਲੀ ਦਲ ਬਾਦਲ ਦੇ ਸੰਸਦ ਮੈਂਬਰ ਨੂੰ ਵੀ ਨਹੀਂ ਮਿਲੀ ਦਿੱਲੀ ਵਿੱਚ ਮਦਦ। ਦੇਖੋ, ਇਹ ਨਰੇਸ਼ ਕੁਮਾਰ ਗੁਜਰਾਲ ਜੀ ਜਿਹੜੇ ਕਿ ਫਾਰਮਰ ਜਿਹੜੇ ਪ੍ਰਾਈਮ ਮਿਨਿਸਟਰ ਸਨ ਕੁਮਾਰ ਗੁਜਰਾਲ, ਉਹਨਾਂ ਦੇ ਫਰਜ਼ੰਦ ਨੇ, ਤੇ ਇਹ ਰਾਜ ਸਭਾ ਦੇ ਮੈਂਬਰ ਵੀ ਹੈਗੇ ਆ। ਤਾਂ ਉਹ ਕਹਿੰਦੀ ਆ ਕਿ ਮੈਂ ਉਸ ਦਿਨ ਪੁਲਿਸ ਨੂੰ ਵਾਰ-ਵਾਰ ਮਤਲਬ ਕਿ ਕਾਲਿੰਗ ਕੀਤੀ, ਉਹ ਸ਼ਾਇਦ ਦੱਸ ਰਹੇ ਸਨ ਕਿ ਉਹਨਾਂ ਦੇ ਕੋਈ ਜਾਣੂ ਮੁਸਲਮਾਨ ਸੀਗੇ ਤੇ ਉਹਨਾਂ ਦੇ 16 ਟੱਬਰ ਦੇ ਜੀ ਜਿਹੜੇ ਆ ਉਹ ਵਿਪਤਾ 'ਚ ਫਸ ਗਏ। ਵਿਪਤਾ ਤੁਹਾਨੂੰ ਪਤਾ ਹੀ ਆ, ਜੈ ਸ਼੍ਰੀ ਰਾਮ ਕਹਿਣ ਵਾਲੇ ਆਗੇ ਹੋਣੇ ਆ, ਵਿਪਤਾ ਹੀ ਆ ਨਾ ਉਹ ਅੱਜ ਕੱਲ। ਵੈਸੇ ਰਾਮ ਦਾ ਨਾਮ ਤੇ ਵਿਪਤਾ ਦੇ ਵਿੱਚ ਇੱਕ ਸਹਾਰਾ ਹੈ, ਤਾਂ ਇਹ ਜਕਾਰੇ ਲਾਉਣ ਵਾਲੇ ਖੁਦ ਹੀ ਵਿਪਤਾ ਬਣ ਗਏ ਆ, ਖੁਦ ਹੀ ਵਿਪਤਾ ਬਣ ਗਏ। ਤਾਂ ਖੈਰ ਉਹ ਕਹਿੰਦੇ ਕਿ ਮੈਨੂੰ ਕਾਲ ਕਰਦੇ ਆ ਤੇ ਮੈਂ ਫਿਰ ਅੱਗਿਓਂ ਕਰਦਾ ਵਾਂ ਕਿ ਹਾਂ ਭਾਈ ਤੁਸੀਂ ਇਮਦਾਦ ਵਾਸਤੇ ਪਹੁੰਚੋ। ਕਹਿੰਦੇ ਕਿ ਕੋਈ ਵੀ ਨਹੀਂ ਦੌੜਿਆ, ਹਾਰ ਕੇ ਉਹਨਾਂ ਨੇ ਆਪਣੇ ਪੱਧਰ ਤੇ ਯਤਨ ਕੀਤਾ, ਮਤਲਬ ਕਿ ਆਪਣੇ ਜਿਹੜੇ ਉਹਨਾਂ ਦੇ ਨੌਨ ਲੋਕ ਸੀਗੇ, ਜਾਣੂ ਲੋਕ ਸੀ, ਉਹਨਾਂ ਨੂੰ ਇਮਦਾਦ ਵਾਸਤੇ ਪੁਕਾਰਿਆ ਤੇ ਉਹ ਆ ਕੇ ਉਹਨਾਂ ਨੂੰ ਕੱਢ ਕੇ ਲੈ ਕੇ ਗਿਆ। ਤੇ ਦੱਸੋ, ਜੇ ਮੇਰੇ ਕਾਲ ਤੇ ਮੇਰੇ ਪੁਕਾਰ ਤੇ ਕੋਈ ਬੰਦਾ ਦਿੱਲੀ ਪੁਲਿਸ ਦਾ ਨਹੀਂ ਦੌੜਿਆ ਤੇ ਮਾਤੜ ਨੂੰ ਕੀ ਇਮਦਾਦ ਪਹੁੰਚੀ ਹੋਊਗੀ? ਵੈਸੇ ਸਵਾਲ ਵੈਲਿਡ ਹੈ। ਦੂਜੀ ਗੱਲ ਉਹ ਕਹਿੰਦੀ ਆ ਕਿ 84 ਦੇ ਦੰਗਿਆਂ ਦੀ ਯਾਦ ਜਿਹੜੀ ਤਾਜ਼ਾ ਹੋ ਗਈ ਆ। ਹਾਲਾਂਕਿ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਆ, ਪਰ ਇਹ ਦੰਗਾ ਸ਼ਬਦ ਇਸਤੇਮਾਲ ਕਰ ਰਹੇ ਆ। ਖੈਰ ਜੋ ਮਰਜ਼ੀ ਆ, ਪਰ ਕੀ ਮੈਂ ਸਵਾਲ ਕਰੂੰਗਾ ਕਿ ਕੀ ਇਹ ਸਭ ਕੁਛ ਸ਼੍ਰੋਮਣੀ ਅਕਾਲੀ ਦਲ ਬਾਦਲ ਖੁੱਲ੍ਹ ਕੇ ਨਹੀਂ ਕਹਿ ਸਕਦਾ? ਉਹਨਾਂ ਦਾ ਇੱਕ ਮੈਂਬਰ ਪਾਰਲੀਮੈਂਟ ਕਹਿ ਰਿਹਾ ਹੈ। ਤਾਂ ਜਿਹੜੀ ਘੱਟ ਗਿਣਤੀਆਂ ਦੀ ਨੁਮਾਇੰਦਾ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ ਇਹ ਜਮਾਤ, ਅਕਾਲੀ ਜਮਾਤ, ਕੀ ਖੁੱਲ੍ਹ ਕੇ ਇਸ ਤਰ੍ਹਾਂ ਕਹਿ ਸਕਦੇ ਆ ਕਿ ਭਾਈ ਹਾਂ ਤੁਸੀਂ ਤੇ ਉੱਥੇ 84 ਬਰਾ ਦਿੱਤੀ, 84 ਬਰਾ ਦਿੱਤੀ? ਤਾਂ ਮੇਰੇ ਖਿਆਲ ਦੇ ਨਾਲ ਇਹ ਫਿਰ ਉਹੀ ਗਲਤੀ ਕਰ ਰਹੇ ਆ ਸੁਖਬੀਰ ਸਿੰਘ ਬਾਦਲ ਹੋਣੀ, ਜਿੱਦਾਂ ਇਹਨਾਂ ਨੇ 370 ਦੇ ਮਾਮਲੇ 'ਚ ਕੀਤੀ, 3 ਤਲਾਕ ਵਾਲੇ ਮਾਮਲੇ 'ਚ ਕੀਤੀ, NRC ਵਾਲੇ ਮਾਮਲੇ 'ਚ ਕੀਤੀ, CAA ਵਾਲੇ ਮਾਮਲੇ 'ਚ ਕੀਤੀ। ਹੁਣ ਵੀ ਉਹੀ ਸ਼ਾਇਦ ਕਰ ਰਹੇ ਆ ਕਿ ਇੱਕ ਮੈਂਬਰ ਪਾਰਲੀਮੈਂਟ ਖੁਦ ਕਹਿ ਰਿਹਾ ਕਿ ਉੱਥੇ ਕਿਹੋ ਜਿਹੇ ਹਾਲਾਤ ਸਨ ਕਿ ਦਿੱਲੀ ਪੁਲਿਸ ਦੌੜ ਹੀ ਨਹੀਂ ਰਹੀ। ਇਹਦਾ ਮਤਲਬ ਹੈ ਕਿ ਹੁਣ ਜਿਹੜੀ ਜਾਂਚ ਪੜਤਾਲ ਸ਼ੁਰੂ ਹੋ ਗਈ, ਸਭ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਜਾਂਚ ਪੜਤਾਲ ਸ਼ੁਰੂ ਹੋਣੀ ਚਾਹੀਦੀ ਆ ਕਿ ਤੁਸੀਂ ਇੱਕ ਮੈਂਬਰ ਪਾਰਲੀਮੈਂਟ ਦੀ ਕਾਲ ਨਹੀਂ ਲੈ ਰਹੇ। ਤਾਂ ਤੁਹਾਡੀਆਂ ਮੁਸ਼ਕਲਾਂ ਕਿੰਨੇ ਬਣੀਆਂ ਸੀ ਭਾਈ, ਸਾਨੂੰ ਇਹ ਮੁਸ਼ਕਲ ਨਾਲ ਦੱਸੋ ਪਹਿਲਾਂ ਤੇ। ਦੂਜੀ ਗੱਲ ਇਹ ਆ ਕਿ ਕੀ ਤੁਸੀਂ ਬਾਗੀ ਹੋ ਗਏ ਸੀਗੇ 2-3 ਦਿਨ ਵਾਸਤੇ? ਤੁਸੀਂ ਬਾਗੀ ਹੋ ਗਏ ਸੀਗੇ ਕਿ ਅਸੀਂ ਕੰਮ ਹੀ ਨਹੀਂ ਕਰਨਾ? ਤੇ ਜਦ ਤੁਸੀਂ ਹੋਸ਼ ਦੇ ਵਿੱਚ ਆਏ, ਜਦ ਕਰਨਾ ਸੀ, ਤਾਂ ਫਿਰ ਤੁਸੀਂ ਚੁਟਕੀਆਂ 'ਚ ਕਰ ਦਿੱਤਾ। ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮੇਰੇ ਖਿਆਲ ਦੇ ਨਾਲ ਇਹਦੇ ਤੇ ਸਪਸ਼ਟ ਕੋਈ ਨਾ ਕੋਈ ਸਟੈਂਡ ਜਿਹੜਾ ਉਹ ਕਲੀਅਰ ਕਰਨਾ ਚਾਹੀਦਾ। ਮਨਜਿੰਦਰ ਸਿੰਘ ਸਿਰਸਾ ਹੋਰੀ ਉਸ ਤਰ੍ਹਾਂ ਤੇ ਬੜੀਆਂ ਵੀਡੀਓਜ਼ ਪਾ ਦਿੰਦੇ ਆ, ਪਾਕਿਸਤਾਨ 'ਚ ਕੁਛ ਵੀ ਵਾਪਰੇ, ਗਲਤ ਇਨਫੋਰਮੇਸ਼ਨ ਹੋਵੇ ਉਹਨੂੰ ਵੀ ਚੱਕ ਕੇ ਅੱਗੇ ਕੋਟ ਕਰਕੇ ਤੇ ਕਨਵੇ ਕਰ ਦਿੰਦੇ ਆ। ਹੁਣ ਉਹਨਾਂ ਨੂੰ ਖੁੱਲੇ ਰੂਪ 'ਚ ਬੋਲਣਾ ਚਾਹੀਦਾ ਹੈ, ਕਿਉਂਕਿ
ਮਾਈਨੋਰਿਟੀ ਆ, ਚਾਹੇ ਉਹ ਮੁਸਲਮਾਨਾਂ ਦੀ ਹੈ ਚਾਹੇ ਸਿੱਖਾਂ ਦੀ ਆ। ਅਜੇ ਇੱਕ ਤੇ ਇਸ ਤਰ੍ਹਾਂ ਹੁੰਦਾ, ਦੂਜਾ ਇਸ ਤਰ੍ਹਾਂ ਕੋਈ ਮੀਸ ਨਹੀਂ ਚੁੱਪ ਵੱਟ ਲੈਂਦਾ ਤਾਂ ਉਹ ਉਹਦੇ ਲਈ ਹੀ ਖਤਰਨਾਕ ਹੋਏਗੀ ਇੱਕ ਦਿਨ। ਜੀ 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 ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਦਿੱਲੀ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ 6 ਮੈਂਬਰੀ ਸਬ ਕਮੇਟੀ ਦਾ ਗਠਨ। ਨਹੀਂ ਦੇਖੋ, ਕੁਛ ਵੀ ਹੈ, ਇਸ ਅਕਾਲ ਤਖ਼ਤ ਦੇ ਜਥੇਦਾਰ 'ਚ ਕੁਛ ਨਾ ਕੁਛ ਤੜ ਤੇ ਹੈਗੀ ਆ ਦੂਜਿਆਂ ਨਾਲੋਂ। ਇਹ ਅਕਾਲ ਤਖ਼ਤ ਦਾ ਜਥੇਦਾਰ ਦਬਦਾ ਨਹੀਂ ਹੈ। ਪਾਕਿਸਤਾਨ 'ਚੋਂ ਆਇਆ, ਕਹਿੰਦਾ ਮੈਂ ਤਾਂ ਨਹੀਂ ਅੱਤਵਾਦੀ ਬਣਿਆ ਯਾਰ, ਮੈਂ ਜਾ ਕੇ ਆਇਆ। ਤਾਂ ਸਿੱਧੇ ਤੌਰ ਤੇ ਇੱਕ ਬਹੁਤ ਵੱਡਾ ਹਮਲਾ ਸੀਗਾ ਇਹ ਅਕਾਲ ਤਖ਼ਤ ਦੇ ਜਥੇਦਾਰ ਦੀ ਸਟੇਟਮੈਂਟ, ਇੱਕ ਬਹੁਤ ਹਮਲਾਵਰੀ ਸਟੇਟਮੈਂਟ ਸੀ ਕਿ ਮੈਂ ਜਾ ਕੇ ਆਇਆ, ਮੈਂ ਅੱਤਵਾਦੀ ਬਣ ਗਿਆ। ਉਹ ਕਹਿੰਦੇ ਕਿ ਤੁਸੀਂ ਬਦਨਾਮ ਕਰ ਰਹੇ ਹੋ। ਤਾਂ ਇਹ ਸਟੇਟਮੈਂਟ ਮੇਰੇ ਖਿਆਲ ਦੇ ਨਾਲ ਸਧਾਰਨ ਵਿਅਕਤੀ ਜਾਂ ਸਧਾਰਨ ਅਹੁਦੇਦਾਰ ਨਹੀਂ ਦੇ ਸਕਦਾ, ਕੋਈ ਖਾਸੀਅਤ ਰੱਖਣ ਵਾਲਾ ਬੰਦਾ ਹੀ ਦੇ ਸਕਦਾ। ਤਾਂ ਦੂਜੀ ਚੀਜ਼ ਕਿ ਨਾਲ ਦੀ ਨਾਲ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਨੋਟਿਸ ਲਿਆ। ਦੇਖੋ ਤੁਸੀਂ ਕੱਲ ਹੀ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਆਪਾਂ ਗੱਲ ਕੀਤੀ ਸੀਗੀ ਕਿ ਪੱਤਰ ਜਾਰੀ ਕਰ ਦਿੱਤਾ ਸੀਗਾ, ਹਦਾਇਤਾਂ ਜਾਰੀ ਕਰ ਦਿੱਤੀਆਂ ਸਨ, ਹੁਕਮ ਜਾਰੀ ਕਰ ਦਿੱਤਾ ਸੀਗਾ ਦਿੱਲੀ ਦੇ ਸਮੂਹ ਗੁਰਦੁਆਰਿਆਂ ਨੂੰ ਕਿ ਭਾਈ ਤੁਸੀਂ ਪੀੜਤਾਂ ਨੂੰ ਸੰਭੋ, ਚਾਹੇ ਕੋਈ ਵੀ ਆ ਜਾਂਦਾ, ਚਾਹੇ ਹਿੰਦੂ ਵੀ ਆਉਂਦਾ, ਚਾਹੇ ਕੋਈ ਵੀ ਆਉਂਦਾ, ਤੁਸੀਂ ਸੰਭਾਲੋ, ਹਰ ਹਾਲ 'ਚ ਸੰਭਾਲੋ। ਲੰਗਰ ਚੱਲ ਰਹੇ ਨੇ, ਕਮਾਲ ਹੈ, ਸਾਰੇ ਸਲੂਟ ਕਰ ਰਹੇ ਆ। ਔਰ ਮੈਂ ਵੀਡੀਓ ਵਿੱਚ ਦੇਖ ਰਿਹਾ ਸੀਗਾ ਕਿ ਇੱਕ ਗਲੀ ਦੇ ਵਿੱਚ ਸਾਰੀ ਭੀੜ ਆ ਜਾਂਦੀ ਹੈ, ਮੁਸਲਿਮ ਸ਼ਾਇਦ ਉਹਨਾਂ ਦੇ ਘਰ 'ਚ ਲੁਕੇ ਹੋਏ ਸਨ, ਤਾਂ ਉੱਥੇ 2-4 ਸਿੱਖ ਜਿਹੜੇ ਆ ਉਹ ਅੱਗੇ ਅੜ ਜਾਂਦੇ ਆ ਔਰ 100-150 ਦੀ ਭੀੜ ਜਿਹੜੀ ਆ ਉਹ ਧੱਕਾ ਮੁੱਕੀ ਤਾਂ ਕਰਦੀ ਆ, ਪਰ ਇੰਨਾ ਜ਼ਬਰਦਸਤ ਉਹ ਉੱਥੇ ਦਲੇਰੀ ਦਾ ਮੁਜ਼ਾਹਰਾ ਕਰਦੇ ਨਾ, ਉਹ ਚਲੇ ਜਾਂਦੇ, ਉੱਥੋਂ ਬਚਾ ਲਿਆ ਜਾਂਦਾ। ਸੋ ਲੰਗਰ ਵੀ ਲਾਏ ਜਾ ਰਹੇ ਆ, ਲੋਕ ਬਚਾਏ ਵੀ ਜਾ ਰਹੇ ਆ। ਇੱਕ ਹੋਰ ਸਿੱਖ ਦਾ ਮੈਂ ਦੇਖ ਰਿਹਾ ਸੀਗਾ ਕਿ ਉਹਨੇ ਵੀ ਕਾਫੀ ਲੋਕਾਂ ਨੂੰ ਰੈਸਕਿਊ ਕੀਤਾ, ਤਾਂ ਬਹੁਤ ਵਧੀਆ ਰੋਲ ਅਦਾ ਕੀਤਾ। ਹਾਲਾਂਕਿ ਚਲੋ ਠੀਕ ਆ ਕਿ ਯਕਦਮ ਠੀਕ ਕਰਨ ਦੇ ਵਿੱਚ ਇੱਕ ਜਿਹੜੀ ਮਾਈਨੋਰਿਟੀ ਕੌਮ ਆ ਉਹ ਆਪਣੀ ਕੋਈ ਬਹੁਤੀ ਵੱਡੀ ਭੂਮਿਕਾ ਤਾਂ ਨਹੀਂ ਕਰ ਸਕਦੀ, ਪਰ ਜ਼ਖਮਾਂ ਤੇ ਮਲਮ ਜ਼ਰੂਰ ਲਾ ਰਹੀ ਹੈ। ਤਾਂ ਅਕਾਲ ਤਖ਼ਤ ਦੇ ਜਥੇਦਾਰ ਨੇ ਜਿਹੜੀ ਇੱਕ 6 ਮੈਂਬਰੀ ਸਬ ਕਮੇਟੀ ਦਾ ਗਠਨ ਕਰਕੇ ਇਹ ਇੱਕ ਹੋਰ ਮੇਰੇ ਖਿਆਲ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵਧੀਆ ਕੰਮ ਕੀਤਾ ਹੈ। ਕਿਉਂਕਿ ਅੱਗੇ ਵੀ ਆਪਾਂ ਦੇਖਿਆ ਕਿ ਜਦੋਂ ਮੁਸਲਮਾਨਾਂ ਨੇ ਅਕਾਲ ਤਖ਼ਤ ਤੇ ਪਹੁੰਚ ਕੀਤੀ ਇਮਦਾਦ ਵਾਸਤੇ, ਇਹਨਾਂ ਨੇ ਨਿਰਾਸ਼ ਨਹੀਂ ਸੀ ਕੀਤਾ। ਜਦੋਂ ਉਹਨਾਂ ਨੇ ਮੈਮੋਰੰਡਮ ਦਿੱਤਾ ਸੀ, ਤੁਹਾਨੂੰ ਚੇਤੇ ਹੋਣਾ, ਉਹਨਾਂ ਨੇ ਨਮਾਜ਼ ਵੀ ਉੱਥੇ ਅਦਾ ਕੀਤੀ ਸੀ ਦਰਬਾਰ ਸਾਹਿਬ ਦੇ, ਤਾਂ ਉਸ ਦਿਨ ਉਹ ਤੇ ਨਹੀਂ ਸਨ ਮਿਲੇ, ਪਰ ਉਹਨਾਂ ਨੇ ਨਾਲ ਦੀ ਨਾਲ ਹਮਾਇਤ ਦਾ ਐਲਾਨ ਕਰ ਦਿੱਤਾ ਸੀ ਕਿ ਅਸੀਂ ਸਪੋਰਟ ਕਰਦੇ ਹਾਂ। ਤਾਂ ਮੈਂ ਕਹਿ ਰਿਹਾ ਨਾ ਕਿ ਇਹਨਾਂ ਚੀਜ਼ਾਂ ਨੂੰ ਵੇਖੀਏ ਤਾਂ ਬਹੁਤ, ਚਾਹੇ ਹੁਣ ਪਿੱਛੇ ਪਤਾ ਨਹੀਂ ਕੀ ਗੱਲਬਾਤ ਹੋਏਗੀ, ਮੈਨੂੰ ਨਹੀਂ ਪਤਾ, ਪਰ ਜ਼ਿਆਦਾ ਤੌਰ ਤੇ ਕੋਈ ਸਧਾਰਨ ਬੰਦਾ ਨਹੀਂ ਕਰ ਸਕਦਾ। ਪਿਛਲਾ ਜਥੇਦਾਰ ਤੇ ਕਦੇ ਨਹੀਂ ਸੀ ਕਰਦਾ, ਇਹ ਤਾਂ ਪੱਕੀ ਗੱਲ ਹੈ। ਉਹ ਤਾਂ ਇੱਕ ਵਾਰੀ ਬਸ 6 ਮਹੀਨਿਆਂ ਬਾਅਦ ਬੋਲਦਾ ਹੁੰਦਾ ਸੀਗਾ ਕਿ RSS ਸਿੱਖਾਂ ਦੀ ਦੁਸ਼ਮਣ ਹੈ, ਬਸ ਉਸ ਤੋਂ ਬਾਅਦ ਚੁੱਪ। ਤਾਂ ਖੈਰ ਚਲੋ, ਕੌਣ ਦੁਸ਼ਮਣ ਹੈ ਕੌਣ ਸੱਜਣ ਹੈ, ਇਹਨਾਂ ਚੀਜ਼ਾਂ ਨਾਲ ਛੱਡਣ ਦੀ ਥਾਂ ਤੇ ਦੇਖੋ ਕਿ ਉੱਥੇ ਜਿਹੜੇ ਪਹੁੰਚੇ ਹੋਏ ਖਾਲਸਾ ਏਡ ਵਾਲੇ ਆ ਜਾਂ ਹੋਰ ਸਿੱਖ ਜਥੇਬੰਦੀਆਂ ਦੇ ਲੋਕ ਆ, ਤਾਂ ਉਹ ਸਭ ਨੂੰ ਸੱਜਣ ਦੀ ਨਿਗਾਹ ਨਾਲ ਹੀ ਦੇਖ ਰਹੇ ਆ। ਤਾਂ ਖੈਰ ਦੇਖਦੇ ਆ ਇਹ 6 ਮੈਂਬਰੀ ਸਬ ਕਮੇਟੀ ਜਿਹੜੀ ਹੈ ਉਹ ਉੱਥੋਂ ਕਿਸ ਤਰ੍ਹਾਂ ਦੇ ਫੈਕਟ ਕੱਢਦੀ ਹੈ। ਇਸ ਸਬ ਕਮੇਟੀ 'ਚ ਕੁਛ ਨਾਮ ਨੇ, ਮੈਂ ਜ਼ਰੂਰ ਦੱਸਣਾ ਚਾਹਾਂਗਾ। ਮਨਜਿੰਦਰ ਸਿੰਘ ਸਿਰਸਾ ਜੀ, ਜਿਨ੍ਹਾਂ ਨੂੰ ਆਪਾਂ ਚੇਤੇ ਕਰ ਰਹੇ ਸਨ, ਉਹ ਹਾਜ਼ਰ ਨੇ। ਤੇ ਫਿਰ ਇਸ ਤੋਂ ਇਲਾਵਾ ਸਾਬਕਾ MP ਤਰਲੋਚਨ ਸਿੰਘ, ਜਿਹੜੇ ਮੇਰੇ ਖਿਆਲ ਦੇ ਨਾਲ ਘੱਟ ਗਿਣਤੀਆਂ ਦੇ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਆ ਇੰਡੀਆ ਦੇ। ਤਾਂ ਸਾਬਕਾ ਵਾਈਸ ਚਾਂਸਲਰ ਹੈਗੇ ਡਾਕਟਰ ਜਸਪਾਲ ਸਿੰਘ ਜੀ। ਫਿਰ ਇਸ ਤੋਂ ਇਲਾਵਾ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਜੀ, ਬੀਬੀ ਰਣਜੀਤ ਕੌਰ ਜੀ ਅਤੇ ਹਰਮੀਤ ਸਿੰਘ ਕਾਲਕਾ। ਤਾਂ ਖਾਸੇ ਅੱਛੇ ਨਾਮ ਨੇ ਵਿੱਚ, ਜਿੱਦਾਂ ਐਡਵੋਕੇਟ ਨੇ, ਫਿਰ ਇੰਟਲੈਕਚੁਅਲ ਨੇ, ਫਿਰ ਘੱਟ ਗਿਣਤੀਆਂ ਦੇ ਵਿੱਚ ਕੰਮ ਕਰ ਚੁੱਕੇ ਜੋ ਕਮਿਸ਼ਨ ਦੇ ਅੰਦਰ ਚੇਅਰਮੈਨ ਰਹੇ ਆ ਉਹ ਵੀ ਆ। ਤੇ ਮਨਜਿੰਦਰ ਸਿੰਘ ਸਿਰਸਾ ਤੇ ਹੈਗੇ ਆ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਨਾਲ ਵੀ ਇੰਡਾਇਰੈਕਟਲੀ ਜੁੜੇ ਆ। ਤਾਂ ਖੈਰ ਡਾਇਰੈਕਟਲੀ ਜੁੜੇ ਆ, ਇੰਡਾਇਰੈਕਟਲੀ ਕਦਾ ਜੁੜੇ ਆ। ਅੱਛਾ ਖਾਸਾ ਵਧੀਆ ਇੱਕ ਨਾ ਤਾਲਮੇਲ ਜਿਹਾ ਬਣਾ ਦਿੱਤਾ। ਦੇਖਦੇ ਆ ਕੀ ਫੈਕਟ ਇਕੱਠੇ ਕੀਤੇ ਜਾਂਦੇ ਆ। ਜੀ ਜੀ ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਪ੍ਰਕਾਸ਼ ਬਾਦਲ ਹੋਣਾ ਨੇ ਕੇਂਦਰ ਤੇ ਫਿਰ ਸਿੱਧੇ ਨਿਸ਼ਾਨੇ ਜਿਹੜੇ ਲਾਏ ਆ। ਹਾਂ ਦੇਖੋ, ਇਹ ਵੀ ਰਾਜਨੀਤੀ ਜਿਹੜੀ ਹੈ ਨਾ ਕੁਛ ਅਜੀਬ ਜੀ ਕਰਵਟ ਲੈ ਰਹੀ ਹੈ। ਤਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਵਾਰੀ ਫੇਰ ਸਿੱਧਾ ਨਿਸ਼ਾਨਾ ਜਿਹੜਾ ਉਹ ਕੇਂਦਰ ਤੇ ਦਾਗਿਆ, ਜਾਂ ਕਹਿ ਲਈਏ ਕਿ ਵਿੰਨਿਆ। ਨਿਸ਼ਾਨਾ ਕੀ ਆ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਇਸ ਤਰ੍ਹਾਂ ਦੀ ਸਟੇਟਮੈਂਟ ਦਿੰਦੇ ਆ ਨਾ, ਕੌਮੀ ਪੱਧਰ ਦਾ ਜਿਹੜਾ ਮੀਡੀਆ, ਕਿਉਂਕਿ ਦੇਖੋ ਕੌਮੀ ਪੱਧਰ ਦਾ ਮੀਡੀਆ ਉਹ ਅਲਾਇੰਸ ਪਾਰਟਨਰ ਤੇ ਬਹੁਤ ਤਿੱਖੀ ਅੱਖ ਰੱਖਦਾ ਕਿ ਨਰਿੰਦਰ ਮੋਦੀ ਦੇ ਅਲਾਇੰਸ ਪਾਰਟਨਰ ਜਿਹੜੇ ਆ ਉਹ ਕਿਸ ਰੇਖਾ ਤੇ ਚੱਲਦੇ ਆ, ਕਿਸ ਲੀਕ ਤੇ ਚੱਲ ਰਹੇ ਆ। ਤਾਂ ਉਸ ਲੀਕ ਤੋਂ ਜਦੋਂ ਵੀ ਕੋਈ ਦਲ ਹਟਦਾ ਤਾਂ ਯਕਦਮ ਕੌਮੀ ਮੀਡੀਆ ਦੀ ਜਿਹੜੀ ਨਿਗਾਹ ਉਹਨਾਂ ਤੇ ਜਾਂਦੀ ਹੈ। ਜਿੱਦਾਂ ਉਦਾਹਰਨ ਦੇ ਤੌਰ ਤੇ ਆਪਾਂ ਦੇਖੀਏ,
ਪਿਛਲੇ ਦਿਨੀ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਬਿਆਨ ਦਿੱਤਾ ਸੀ ਇਸੇ ਤਰ੍ਹਾਂ ਦਾ ਹੀ ਕਿ ਘੱਟ ਗਿਣਤੀਆਂ ਨੂੰ ਨਾਲ ਲੈ ਕੇ ਚੱਲਣ ਦੀ ਜ਼ਰੂਰਤ ਹੈ ਫਲਾਂ ਧਮਕਾ, ਤਾਂ ਉਦੋਂ ਵੀ ਬਹੁਤ ਛੇਤੀ ਰਿਐਕਟ ਕੀਤਾ ਸੀਗਾ ਕੌਮੀ ਮੀਡੀਆ ਨੇ, ਜਿਹੜਾ ਕਿ ਆਮ ਤੌਰ ਤੇ ਨਹੀਂ ਕਰਦਾ। ਤਾਂ ਅੱਜ ਵੀ ਇਹਨਾਂ ਨੇ ਜਿਹੜਾ ਬਿਆਨ ਦਿੱਤਾ ਉਹਨੂੰ ਕੌਮੀ ਮੀਡੀਆ ਮੇਰੇ ਖਿਆਲ ਦੇ ਨਾਲ ਜ਼ਰੂਰ ਚੁੱਕੇਗਾ। ਇਹ ਬਿਆਨ ਕਾਫੀ ਵੱਡਾ ਬਿਆਨ ਹੈ। ਉਹ ਕਹਿੰਦੇ ਆ ਕਿ ਸਾਡੇ ਦੇਸ਼ ਦੇ ਵਿੱਚ 3 ਚੀਜ਼ਾਂ ਜਿਹੜੀਆਂ ਸੰਵਿਧਾਨ ਦੇ ਅੰਦਰ ਲਿਖੀਆਂ ਗਈਆਂ, ਯਾਨੀ ਸੈਕੂਲਰਿਜ਼ਮ, ਸੋਸ਼ਲਿਜ਼ਮ ਤੇ ਡੈਮੋਕ੍ਰੇਸੀ। ਉਹ ਕਹਿੰਦੇ ਇੱਥੇ ਨਾ ਤੇ ਧਰਮ ਨਿਰਪੱਖਤਾ ਰਹੀ ਹੈ, ਨਾ ਸੋਸ਼ਲਿਜ਼ਮ ਰਿਹਾ, ਸਮਾਜਵਾਦ ਰਿਹਾ, ਨਾ ਸਮਾਜਵਾਦ ਰਿਹਾ, ਨਾ ਸੈਕੂਲਰਿਜ਼ਮ ਰਿਹਾ। ਉਹ ਕਹਿੰਦੇ ਕਿ ਡੈਮੋਕ੍ਰੇਸੀ ਵੀ ਸਿਰਫ 2 ਕੁ ਲੈਵਲ ਤੇ ਹੀ ਹੈ। ਇੱਕ ਤੇ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਆ ਉਹ ਡੈਮੋਕ੍ਰੇਟਿਕਲੀ ਹੋ ਜਾਂਦੇ ਆ, ਤੇ ਜਾਂ ਰਾਜ ਸਭਾ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ, ਬਾਕੀ ਬਸ ਜਿਹੜੀਆਂ ਰਾਜ ਦੀਆਂ ਚੋਣਾਂ ਹੁੰਦੀਆਂ, ਤਾਂ ਬਾਕੀ ਸਭ ਕੁਛ ਖਤਮ। ਤਾਂ ਇਹ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਆ, ਤਾਂ ਬਹੁਤ ਵੱਡੀ ਵਰਡਿੰਗ ਹੈ ਉਹਨਾਂ ਦੀ ਕਿ ਇੱਥੇ ਦੀ ਡੈਮੋਕ੍ਰੇਸੀ ਵੀ ਹੈ ਨਹੀਂ, ਮਤਲਬ ਕਿ ਡੈਮੋਕ੍ਰੇਸੀ ਵੀ ਸਿਰਫ 2 ਲੈਵਲ ਤੇ ਹੀ ਆ। ਇੱਕ ਲੋਕ ਸਭਾ ਦਾ ਇਲੈਕਸ਼ਨ ਹੁੰਦਾ, ਇੱਕ ਵਿਧਾਨ ਸਭਾ ਦਾ ਇਲੈਕਸ਼ਨ, ਬਾਕੀ ਸਾਰਾ ਇੱਥੇ ਅਨਡੈਮੋਕ੍ਰੈਟਿਕ ਤਰੀਕੇ ਦੇ ਨਾਲ ਹੀ ਫੰਕਸ਼ਨ ਕਰਦਾ ਹੈ। ਤਾਂ ਇਹ ਮੈਂ ਤਾਂ ਕਹੂੰਗਾ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਸਟੇਟਮੈਂਟ ਹੈ ਪ੍ਰਕਾਸ਼ ਸਿੰਘ ਬਾਦਲ ਦੀ। ਹਾਂ, ਜੇ ਤੁਸੀਂ ਹੋਰ 4 ਦਿਨਾਂ ਨੂੰ ਪੁੱਛੋ ਹੋ ਸਕਦਾ ਬਾਦਲ ਸਾਹਿਬ ਕਹਿ ਦੇਣ ਉਹ ਨਹੀਂ ਕਾਕਾ ਮੈਂ ਨਹੀਂ ਸੀ ਕਿਹਾ, ਮੈਂ ਕਿਹਾ ਸੀ, ਮੰਨਦੇ ਨਹੀਂ ਹੁੰਦੇ। ਇੱਕ ਉਮਰ ਵੀ ਉਹਨਾਂ ਦੀ ਕੁਛ ਥੋੜੀ ਜਿਹੀ ਜ਼ਿਆਦਾ ਹੋ ਗਈ, ਵਧੇਰੇ ਹੋ ਗਈ ਆ। ਤਾਂ ਮੇਰੇ ਖਿਆਲ ਦੇ ਨਾਲ ਦੇਖੋ ਇਹ ਸਟੇਟਮੈਂਟ ਜਿਹੜੀ ਆ ਉਹ ਅੱਗੇ ਜਾ ਕੇ ਬਹੁਤ ਜ਼ਿਆਦਾ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੇਗੀ। ਤਾਂ ਇਹਨੂੰ ਇਸ ਤਰ੍ਹਾਂ ਹੀ ਲਿਆ ਜਾਏਗਾ। ਹੁਣ ਜਿੱਦਾਂ ਮੈਂ ਅੱਗੇ ਕਿਹਾ ਕਿ ਅਕਾਲੀ ਦਲ ਬਾਦਲ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ, ਸਟੈਂਡ ਸਪਸ਼ਟ ਕਰਨਾ ਚਾਹੀਦਾ ਕਿ ਭਾਈ ਉਹ ਕੀ ਸੋਚ ਰਹੇ ਨੇ। ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਸਟੇਟਮੈਂਟ ਜਿਹੜੀ ਆ ਮੇਰੇ ਖਿਆਲ ਦੇ ਨਾਲ ਪ੍ਰਤੱਖ ਰੂਪ ਦੇ ਵਿੱਚ ਕੁਛ ਨਾ ਕੁਛ ਅਹਿਸਾਸ ਕਰਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਥੋੜਾ ਦਬਾਅ ਬਣਾ ਕੇ ਚੱਲਣਾ ਚਾਹੁੰਦਾ ਹੈ ਜੀ। ਔਰ ਜਦੋਂ ਇਸ ਤਰ੍ਹਾਂ ਦੀ ਸਟੇਟਮੈਂਟ ਆਉਂਦੀ ਹੈ ਨਾ, ਇਹਨਾਂ ਦੇ ਆਪਣੇ ਬੰਦੇ ਵੀ ਉਹਦਾ ਇਸਤੇਮਾਲ ਕਰਦੇ ਆ। ਇਹਨਾਂ ਦੇ ਆਪਣੇ ਬੰਦਿਆਂ ਨਾਲ ਜਦੋਂ ਤੁਸੀਂ ਆਫ ਦੀ ਰਿਕਾਰਡ ਗੱਲ ਕਰੋਗੇ, ਕਿਉਂਕਿ ਮੇਰੇ ਇਲਾਕੇ ਦੇ ਕੁਛ ਲੀਡਰ ਜਿਹੜੇ ਆ ਉਹ ਇਹਨਾਂ ਦੇ ਵੱਡੇ ਅਹੁਦਿਆਂ ਤੇ ਵਿਰਾਜਮਾਨ ਆ, ਜਦੋਂ ਆਫ ਦੀ ਰਿਕਾਰਡ ਗੱਲ ਕਰਦੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਇੰਨਾ ਜ਼ਿਆਦਾ ਖਹਿੰਦੇ ਪਏ ਨਹੀਂ ਜਨੀ ਕਿ ਛੱਡੋ ਗੱਲ ਦੀ, ਨਾ ਸੁਣਦੇ ਕਹਿੰਦੇ ਕਿ ਬਸ ਛੱਡੋ ਖੜਾ। ਤਾਂ ਇਹ ਚੀਜ਼ ਜਿਹੜੀ ਆ ਨਾ ਉਹ ਇਹਨਾਂ ਦੇ ਹੇਠਲੇ ਕੈਡਰ ਨੂੰ ਵੀ ਪਸੰਦ ਆ ਰਹੀ ਆ ਕਿ ਹਾਂ ਇਹਨਾਂ ਦੀ ਮੰਜੀ ਠੋਕੋ ਜੀ, ਇਹਨਾਂ ਦੇ ਖਿਲਾਫ ਬੋਲੋ, ਖੁੱਲ ਕੇ ਬੋਲੋ, ਤਾਂ ਖੁੱਲ ਕੇ ਮੈਦਾਨ ਚ ਆਓ। ਤਾਂ ਸੁਖਬੀਰ ਸਿੰਘ ਬਾਦਲ ਨਹੀਂ ਬੋਲ ਰਹੇ, ਸ਼ਾਇਦ ਬੀਬਾ ਹਰਸਿਮਰਤ ਕੌਰ ਬਾਦਲ ਕਰਕੇ ਥੋੜਾ ਜਿਹਾ ਉਹ ਚੇਤ ਖਾਂਦੇ ਆ। ਪਰ ਇਸ ਕੰਮ ਲਈ ਮੇਰੇ ਖਿਆਲ ਦੇ ਨਾਲ ਸੋਚੀ ਸਮਝੀ ਰਣਨੀਤੀ ਦੇ ਤਹਿਤ ਪ੍ਰਕਾਸ਼ ਸਿੰਘ ਬਾਦਲ ਨੂੰ ਅੱਗੇ ਲਾਇਆ ਗਿਆ, ਕਿਉਂਕਿ ਪਿਛਲੀ ਸਟੇਟਮੈਂਟ ਹੋ ਸਕਦਾ ਕਿ ਮੂੰਹੋਂ ਨਿਕਲ ਗਿਆ ਹੁਣ ਸ਼ਬਦ, ਬਾਦਲ ਸਾਹਿਬ ਦੇ ਨਿਕਲੇ ਸ਼ਬਦਾਂ ਨੂੰ ਕਈ ਵਾਰ ਲੋਕ ਪਚਾ ਵੀ ਲੈਂਦੇ ਕਿ ਕੋਈ ਗੱਲ ਨਹੀਂ ਬੋਲ ਜਾਂਦੇ ਆ। ਪਰ ਦੂਸਰੀ ਮਰਤਬਾ ਇਹ ਕਹਿ ਦੇਣਾ ਕਿ ਦੇਸ਼ ਦੇ ਵਿੱਚ ਡੈਮੋਕ੍ਰੇਸੀ ਵੀ ਬਸ 2 ਲੈਵਲ ਤੇ ਬਚੀ, ਬਾਕੀ ਕੁਛ ਬਚਿਆ ਹੀ ਨਹੀਂ, ਤਾਂ ਇਹ ਮੇਰੇ ਖਿਆਲ ਦੇ ਨਾਲ ਸਧਾਰਨ ਸਟੇਟਮੈਂਟ ਨਹੀਂ, ਇਹ ਸਟੇਟਮੈਂਟ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ। ਜੀ ਦੇਖਦੇ ਹਾਂ ਕਿੱਦਾਂ ਦੇ ਪ੍ਰਤੀਕਰਨ ਇਸ ਦੇ ਉੱਤੇ ਆਉਂਦੇ ਨੇ। ਅਗਲੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਮਜੀਠੀਆ ਸਮੇਤ ਪੀੜਤਾਂ ਨੂੰ ਵੀ ਚੰਡੀਗੜ੍ਹ ਪੁਲਿਸ ਨੇ ਮਾਰੇ ਧੱਕੇ। चलो कुछ याद आया होगा गुजरा जमाना ना, मैं रो पड़ता हूँ जब गुजरा जमाना याद आता है, न जाने क्यों तेरा मिलकर बिछड़ जाना याद आता है। सो इन्हां नूं गुजरा जमाना याद आया होगा ਜਦੋਂ ਇਸੇ ਤਰ੍ਹਾਂ ਹੀ ਧੱਕੇ ਵੱਜਦੇ ਹੁੰਦੇ ਸਨ, ਡਾਂਗਾਂ ਵੱਜਦੀਆਂ ਹੁੰਦੀਆਂ ਸੀ। ਔਰ ਲੰਬੀ ਦੇ ਵਿੱਚ ਕਿਉਂਕਿ ਉਹ ਮੈਂ ਇੱਕ ਅਖਬਾਰ ਵੱਲੋਂ ਤਾਇਨਾਤ ਹੁੰਦਾ ਸੀ ਉੱਥੇ, ਤੇ ਅਸੀਂ ਤੇ ਅੱਖੀਂ ਵਹਿੰਦੇ ਹੁੰਦੇ ਸੀਗੇ ਨਾ ਕਿ ਜਿਸ ਤਰ੍ਹਾਂ 6 ਫੁੱਟ ਦੀ ਡਾਂਗ ਤੇ 4 ਫੁੱਟ ਜੰਪ ਲੈ ਲਿਆ ਜਾਂਦਾ ਸੀਗਾ ਹਵਾ 'ਚ, ਉਹ ਮਾਰਦੇ ਹੁੰਦੇ ਸੀਗੇ। ਤਾਂ ਦਿਲ ਰੋਂਦਾ ਉਹਨਾਂ ਚੀਜ਼ਾਂ ਨੂੰ ਦੇਖ ਕੇ, ਉਹਨਾਂ ਚੀਜ਼ਾਂ ਨੂੰ ਚੇਤੇ ਕਰਕੇ। ਤਾਂ ਖੈਰ ਇਹ ਗੱਲ ਮੈਂ ਇਹਨਾਂ ਤੇ ਵੀ ਲਾਗੂ ਨਹੀਂ ਕਰੂੰਗਾ ਕਿ ਕੋਈ ਇਹਨਾਂ ਨਾਲ ਵੀ ਇਸ ਤਰ੍ਹਾਂ ਕਰੇ। ਜੇ ਇਹ ਕਰਦੇ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਦੇ ਨਾਲ ਵੀ ਇਸ ਤਰ੍ਹਾਂ ਹੋਵੇ, ਕਿਉਂਕਿ ਇਹਨਾਂ ਦੇ ਨਾਲ ਅੱਜ ਉੱਥੇ ਪੀੜਤ ਵੀ ਆਏ ਹੋਏ ਸਨ, ਕਿਉਂਕਿ ਇਹਨਾਂ ਨੇ ਵਾਅਦੇ ਕੀਤੇ ਸਨ। ਆ ਜਿਹੜੀ ਸਰਕਾਰ ਚੱਲਦੀ ਪਈ ਆ, ਕਪਤਾਨ ਦੀ ਸਰਕਾਰ ਉੱਦਾਂ ਕਿਹਾ ਜਾਂਦਾ, ਪਰ ਕੁਛ ਲੋਕ ਕਹਿੰਦੇ ਆ ਕਿ ਕਪਤਾਨ ਜਿਹੜੇ ਆ ਉਹ ਤੇ ਬਹੁਤ ਹੌਲੀ ਪਾਰੀ ਖੇਡਦੇ ਪਏ ਆ। ਤਾਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਪੀੜਤ ਜਿਹੜੇ ਖੁਦਕੁਸ਼ੀਆਂ ਪੀੜਤ ਕਿਸਾਨ ਆ ਉਹਨਾਂ ਨੂੰ 10-10 ਲੱਖ ਰੁਪਈਆ ਮੁਆਵਜ਼ਾ ਦੇਵਾਂਗੇ, ਫੇਸ ਤੋਂ ਇਲਾਵਾ ਨੌਕਰੀ ਦੇਵਾਂਗੇ। ਤਾਂ ਉਸ ਚੀਜ਼ ਨੂੰ ਲੈ ਕੇ ਉਹ ਘਰਾਓ ਕਰ ਰਹੇ ਸਨ। ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਦਾ ਉਹਨਾਂ ਨੇ ਬਜਟ ਵਾਸਤੇ ਨਿਕਲਣਾ ਸੀ, ਇਹਨਾਂ ਨੇ ਕੋਠੀ ਨੂੰ ਉੱਥੇ ਜਾ ਕੇ ਘੇਰ ਲਿਆ। ਉਸ ਤੋਂ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਪੁਲਿਸ ਜਿਹੜੀ ਆ ਨੈਗੋਸ਼ੀਏਟ ਕਰਦੀ ਆ ਕਿ ਆ ਜਾਓ ਭਾਈ ਛੱਡ ਦਿਓ ਰਸਤਾ, ਜਦੋਂ ਨਹੀਂ ਮੰਨੇ ਤਾਂ ਫਿਰ ਚੱਕ ਇਹਨਾਂ ਨੇ ਜਦੋਂ ਬੰਦੇ ਮਾਰੇ ਤਾਂ ਉਦੋਂ ਵਿੱਚ ਇਹਨਾਂ ਦੇ MLA ਜਿਹੜੇ ਰੋਜੀ ਵਰਕੰਦੀ, ਸ਼ਰਨਜੀਤ ਢਿੱਲੋਂ, ਸਭ NK ਸ਼ਰਮਾ, ਉਹਦਾ ਤਾਂ ਨੱਕ ਵੱਜਾ ਗਾਂ ਜਾ ਕੇ, ਬਹੁਤ ਬੁਰੀ ਤਰ੍ਹਾਂ ਉੱਥੋਂ ਚੱਕ ਕੇ ਕੁੱਟ ਕੇ ਕਹਿ ਸਕਦੇ ਧੱਕਾ ਮੁੱਕੀ ਜਦੋਂ ਕਰਕੇ ਕੱਢੇ ਗਏ।
ਜੀ ਇੱਥੋਂ ਤੱਕ ਕਿ ਮਜੀਠੀਆ ਦੀ ਸਿਕਿਉਰਿਟੀ ਦੇ ਬਹੁਤ ਜਿਹੜੇ ਤੇਜ਼ ਤਰਾਰ ਤੁਹਾਨੂੰ ਪਤਾ ਹੀ ਕਮਾਂਡੋ ਵਗੈਰਾ ਹੁੰਦੇ ਜਾਂ ਏਜੰਸੀਆਂ ਦੇ ਹੋਰ ਬੰਦੇ ਹੁੰਦੇ ਆ, ਉਹਨਾਂ ਨੂੰ ਵੀ ਉੱਥੋਂ ਖੜਾ ਦਿੱਤਾ ਗਿਆ। ਪਤਾ ਨਹੀਂ ਕੀ ਖਾ ਕੇ ਆਏ ਸੀ ਅੱਜ ਚੰਡੀਗੜ੍ਹ ਪੁਲਿਸ ਵਾਲੇ, ਬਖਸ਼ੀ ਨਹੀਂ ਸਨ ਰਹੇ ਕਿਸੇ ਨੂੰ। ਤਾਂ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਦੀ ਸੀਗੀ ਤਸਵੀਰ ਕਿ ਉਹ ਕਿਸੇ ਦੀ ਪਰਵਾਹ ਨਹੀਂ ਸਨ ਕਰ ਰਹੇ ਕਿ ਕੌਣ MLA ਆ, ਕੌਣ ਫਲਾਂ, ਕੌਣ ਧਮਕਾ। ਮਜੀਠੀਆ ਵੇਰ ਗਿਆ, ਉਹਨੇ ਪਤਾ ਨਹੀਂ ਥੱਲੇ ਕੀ ਘਾਹ ਦੀਆਂ ਤਿੜਾਂ ਨੂੰ ਹੱਥ ਪਾ ਲਿਆ, ਪਤਾ ਨਹੀਂ ਚੁੰਬਕ ਲੱਗਾ ਸੀ ਹੱਥਾਂ ਨੂੰ, ਕੋਈ ਲੜਾਈ ਨਹੀਂ ਸੀ ਮਜੀਠੀਆ, ਇਹ ਲੜਾਈ ਨਹੀਂ ਸੀ। ਅੱਕ ਕੇ ਪਤਾ ਨਹੀਂ ਉਹਨਾਂ ਨੇ ਕਿਵੇਂ 8-10 ਜਣੇ ਨੇ ਪਟਿਆ ਤੇ ਫੇਰ ਮੋਢਿਆਂ ਮਾਢਿਆਂ ਤੋਂ ਫੜ ਕੇ ਲੈ ਗਏ। ਤਾਂ ਤੁਹਾਨੂੰ ਲਾਵਾ ਲੰਮੀਆਂ ਨੇ ਮਜੀਠੀਆ ਸਾਹਿਬ ਦੀਆਂ, ਉਹ ਨਾਰੇ ਨੂਰੇ ਮਾਰਦੇ ਰਹੇ। ਫਿਰ ਸਾਰੇ ਬੰਦੇ ਜਿਹੜੇ ਸੀ ਡਿਟੇਨ ਕਰਕੇ ਇਹਨਾਂ ਨੇ ਥਾਣੇ 'ਚ ਬੰਦ ਕੀਤੇ। ਉੱਥੇ ਵੀ ਪ੍ਰਕਾਸ਼ ਸਿੰਘ ਬਾਦਲ ਪਹੁੰਚ ਗਏ। ਹੁਣ ਦੇਖੋ ਅਕਾਲੀ ਰਾਜਨੀਤੀ ਕਿਸ ਤਰ੍ਹਾਂ ਕਰਵਟ ਲੈ ਰਹੀ ਆ ਕਿ ਪ੍ਰਕਾਸ਼ ਸਿੰਘ ਬਾਦਲ ਥਾਣੇ 'ਚ ਪਹੁੰਚ ਜਾਂਦੇ ਆ ਤੇ ਕਹਿੰਦੇ ਕਿ ਬਹੁਤ ਵੱਡਾ ਜ਼ਬਰ ਹੋਇਆ ਸਾਡੇ ਤੇ, ਬਹੁਤ ਵੱਡਾ ਜ਼ੁਲਮ ਹੋਇਆ। ਅਸੀਂ ਤੇ ਦੇਖੋ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਸਾਂ ਕਿ ਅਸੀਂ ਲੋਕੋ ਤੁਹਾਡੇ ਨੌਕਰ ਆ ਤੇ ਇਹ ਤੇ ਹਾਕਮ ਬਣ ਗਏ ਆ, ਇਹ ਤੇ ਸੂਬੇਦਾਰ ਬਣ ਗਏ ਆ। ਸੋ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਚੰਡੀਗੜ੍ਹ ਬੈਠੇ ਸਨ, ਜਾਨੀ ਸਾਰਾ ਕੁਛ ਤੈਅ ਸੀਗਾ। ਪਰ ਫਿਰ ਵੀ ਉਹ ਪੀੜਤ ਜਿਹੜੇ ਨਾਲ ਆਏ ਸਨ, ਦੁਖੀ ਸਨ, ਉਹਨਾਂ ਨੂੰ ਵੀ ਧੱਕੇ ਵੱਜੇ ਆ, ਇਹਨਾਂ ਨੂੰ ਵੀ ਧੱਕੇ ਵੱਜਿਆਂ ਦਾ ਦੁੱਖ ਨਹੀਂ ਹੋਣੇ ਚਾਹੀਦੇ। ਇਹਨਾਂ ਦੇ ਰਾਜ ਦੇ ਵਿੱਚ ਵੀ ਕਿਸੇ ਨਾਲ ਧੱਕਾ ਨਾ ਹੋਵੇ, ਕਿਸੇ ਦੇ ਨਾਲ ਇਹ ਵੀ ਧੱਕਾ ਨਾ ਕਰਨ, ਕਿਸੇ ਨੂੰ ਧੱਕੇ ਨਾ ਮਾਰਨ। ਪਰ ਜੋ ਇਹਨਾਂ ਦੇ ਨਾਲ ਹੋਇਆ ਮੈਂ ਉਹਨੂੰ ਚੰਗਾ ਨਹੀਂ ਕਹੂੰਗਾ। ਪਰ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਦੇਖੋ 44 ਲੱਗੀ ਹੁੰਦੀ ਹੈ ਇਹਨਾਂ ਦੇ ਘਰਾਂ ਦੇ ਅੱਗੇ, ਤੁਸੀਂ ਇਸ ਤਰ੍ਹਾਂ ਜਾਓਗੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਪੁਲਿਸ ਥੋੜਾ ਜ਼ੋਰ ਜ਼ਬਰਦਸਤੀ ਕਰੇਗੀ। ਹਾਂ, ਕਿਸੇ ਹੋਰ ਥਾਂ ਤੇ ਆਪਦਾ ਇਹ ਕਰ ਸਕਦੇ ਸਨ, ਜੋ ਵੀ ਇਹਨਾਂ ਨੇ ਕਰਨਾ ਸੀਗਾ ਇਹ ਉਹ ਉੱਥੇ ਕਰ ਲੈਂਦੇ ਪ੍ਰੋਟੈਸਟ। ਤਾਂ ਮੇਰੇ ਖਿਆਲ ਦੇ ਨਾਲ ਕੋਈ ਦਿੱਕਤ ਨਹੀਂ ਸੀ ਆਉਣੀ, ਕਿਉਂਕਿ ਜਦੋਂ ਪੀੜਤ ਹੀ ਆ ਗਏ ਇਹਨਾਂ ਦੇ ਨਾਲ, ਚਾਹੇ ਉਹ ਅਸੈਂਬਲੀ ਦੇ ਬਾਹਰ ਹੀ ਖਿਲਾਰ ਦਿੰਦੇ ਉਹਨਾਂ ਨੂੰ, ਤਾਂ ਉੱਥੇ ਵੀ ਮੀਡੀਆ ਨੇ ਉਹਨਾਂ ਦੀ ਕਵਰੇਜ ਕਰਨੀ ਸੀਗੀ। ਤਾਂ ਪਰ ਸਰਕਾਰ ਵਾਸਤੇ ਨਿਹਾਇਤ ਹੀ ਮੈਂ ਕਹੂੰਗਾ ਕਿ ਲਾਹਨਤ ਵਾਲੀ ਗੱਲ ਆ, ਸ਼ਰਮ ਵਾਲੀ ਗੱਲ ਆ ਕਿ ਪੀੜਤ ਬੀਬੀਆਂ ਨੂੰ ਵੀ ਉੱਥੇ ਧੱਕੇ ਮਾਰੇ ਗਏ ਆ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਆਮ ਆਦਮੀ ਪਾਰਟੀ ਨੇ ਜਰਨੈਲ ਸਿੰਘ ਨੂੰ ਪੰਜਾਬ ਇਕਾਈ ਦਾ ਬਣਾਇਆ ਆ ਇੰਚਾਰਜ। ਕਿਹੜੇ ਜਰਨੈਲ ਸਿੰਘ ਇਹ ਵੀ ਦੱਸ ਦਿਓ ਜੀ। ਇਹ ਜੂਨੀਅਰ ਜਰਨੈਲ ਸਿੰਘ ਕਹਿ ਸਕਦੇ, ਕਿਉਂਕਿ ਦੂਜੇ ਤੇ ਵੱਡੇ ਸਨ, ਛਿੱਤਰ ਮਾਰ ਸਨ, ਜਿਹੜੇ ਜੁੱਤੀ ਮਾਰ ਸਨ, ਉਹ ਸੀਨੀਅਰ ਕਹਿ ਜਾਂਦੇ ਸੀਗੇ। ਉਹ ਤੇ ਫਿਰ ਆ ਗਏ ਸੀ ਲੰਬੀ ਦੇ ਵਿੱਚ, ਤੁਹਾਨੂੰ ਪਤਾ ਹੀ ਹੈ। ਜਿੱਥੇ ਕਹਿੰਦੇ ਨਹੀਂ ਮੈਂ ਤਾਂ ਫਸਟ ਜਾ ਰਿਹਾ ਇੱਥੋਂ, ਤੇ ਫਸਟ ਐਸੇ ਗਏ ਕਿ ਮੁੜ ਕੇ ਲਾਸਟ ਵਾਲੀ ਸੂਚੀ ਸੀ ਪੈ ਗਏ। ਤਾਂ ਖੈਰ ਉਹ ਜਰਨੈਲ ਸਿੰਘ ਨਹੀਂ ਹੈ, ਉਹ ਤੇ ਮੇਰੇ ਖਿਆਲ ਦੇ ਨਾਲ ਹਾਸ਼ੀਏ ਤੇ ਚਲੇ ਗਏ ਉੱਥੋਂ ਦੀ ਰਾਜਨੀਤੀ 'ਚ। ਤੇ ਜਰਨੈਲ ਸਿੰਘ ਜਿਹੜੇ ਜਿੱਤੇ ਨੇ, ਤੁਸੀਂ ਉਹ ਦੇਖਿਆ ਹੋਣਾ, ਯੰਗ ਹੀ ਨੇ, ਯੰਗ ਏਜ ਦੇ ਨੇ, ਤੇ MLA ਉਹਨਾਂ ਨੂੰ ਪੰਜਾਬ ਸੂਬੇ ਦਾ ਇੱਥੇ ਇਹਨਾਂ ਨੇ ਦੇ ਦਿੱਤਾ, ਬਣਾ ਦਿੱਤਾ, ਜਰਨੈਲ ਦੇ ਦਿੱਤਾ ਸਾਰਾ ਕਮਾਨ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਇਹ ਜਰਨੈਲ ਆਪਣੀ ਫੌਜ ਨੂੰ ਕਿਵੇਂ ਟ੍ਰੇਨਡ ਕਰਦਾ, ਕਿਵੇਂ ਹਮਲਾਵਰ ਕਰਦਾ ਤੇ ਕਿਵੇਂ ਜਿਤਾਉਂਦਾ, ਦੇਖਣਾ ਹੋਏਗਾ ਨਾ। ਕਿਉਂਕਿ ਅਸਲੀ ਜਰਨੈਲ ਤੇ ਵੈਸੇ ਕਹਿੰਦੇ ਹੁੰਦੇ ਕਿ ਲੜਦੀਆਂ ਫੌਜਾਂ ਨਾ ਜਰਨੈਲਾਂ ਦੇ, ਕਿਉਂਕਿ ਫੌਜਾਂ ਲੜਦੀਆਂ ਨੇ, ਫੌਜਾਂ ਮਰਦੀਆਂ ਨੇ, ਜਰਨੈਲਾਂ ਦੇ ਨਾਂ ਵੱਜਦੇ ਕਿ ਫਲਾਣਾ ਲੀਡ ਕਰ ਜਾਂਦਾ। ਇੱਥੇ ਤੇ ਜਰਨੈਲ ਸਿੰਘ ਦਾ ਨਾਂ ਹੀ ਤੁਹਾਨੂੰ ਪਤਾ ਜਰਨੈਲ ਹੈ। ਤਾਂ ਉਹ ਦੇਖਣਾ ਹੋਏਗਾ ਕਿ ਉਹ ਕੀ ਕਰਦੇ ਆ। ਬਾਕੀ ਮੇਰੇ ਖਿਆਲ ਦੇ ਨਾਲ ਦੇਖੋ ਪੰਜਾਬ ਤੇ ਇਹਨਾਂ ਨਿਗਾਹ ਰੱਖ ਲਈ, ਇਹਦਾ ਮਤਲਬ ਤੇ ਇਹੋ ਹੀ ਹੈ ਨਾ ਕਿ ਨਾਲ ਦੀ ਨਾਲ ਇਹਨਾਂ ਨੇ ਨਵਾਂ ਇੰਚਾਰਜ ਲਾ ਦਿੱਤਾ। ਪਹਿਲਾਂ ਸਿਸੋਦੀਆ ਸਾਹਿਬ ਸੀਗਾ, ਉਹ ਬਦਲ ਦਿੱਤਾ ਗਿਆ। ਨਾਲ ਦੀ ਨਾਲ ਪੰਜਾਬ 'ਚ ਇਹਨਾਂ ਨੇ ਜਿਹੜਾ ਜਰਨੈਲ ਬਦਲਿਆ, ਇਹਦਾ ਮਤਲਬ ਹੈ ਕਿ ਪੰਜਾਬ ਤੇ ਉਹ ਨਿਗਾਹ ਰੱਖ ਰਹੇ ਆ। ਪਰ ਨਿਗਾਹ ਰੱਖ ਕੇ ਜਾਂ ਇਸ ਤਰ੍ਹਾਂ ਅਦਲਾ ਬਦਲੀਆਂ ਕਰਕੇ ਗੱਲ ਨਹੀਂ ਬਣਨੀ। ਜਿਸ ਤਰ੍ਹਾਂ ਦੀ ਅਰਵਿੰਦ ਕੇਜਰੀਵਾਲ ਦੀ ਉੱਥੇ ਰਾਜਨੀਤੀ ਰਹੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ, ਜੋ ਦਿੱਲੀ 'ਚ ਵਾਪਰੀਆਂ, ਜੋ ਖਤਰਨਾਕ ਵਾਪਰੀਆਂ, ਤਾਂ ਮੇਰੇ ਖਿਆਲ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਰਾਜਨੀਤੀ ਦਾ ਅਸਰ ਜ਼ਰੂਰ ਪਏਗਾ। ਜੀ ਲਾਈਨ ਦੇ ਵਿੱਚ ਥੋੜੀ ਪ੍ਰੋਬਲਮ ਆ ਤੇ ਸਰੋਤੇ ਇਦਾਂ ਜੁੜੇ ਰਹੋ ਤੇ ਆਪਾਂ ਮੁੜ ਕੇ ਦੁਬਾਰਾ ਮਿੰਟੂ ਜੀ ਹੁਣਾਂ ਦੇ ਨਾਲ ਸੰਪਰਕ ਕਰਦੇ ਹਾਂ। ਜੀ ਮਿੰਟੂ ਜੀ ਗੱਲ ਕਰ ਰਹੇ ਸੀ ਆਪਾਂ ਆਮ ਆਦਮੀ ਪਾਰਟੀ ਵੱਲੋਂ ਜਰਨੈਲ ਸਿੰਘ ਨੂੰ ਪੰਜਾਬ ਦਾ ਜਿਹੜਾ ਇੰਚਾਰਜ ਲਾਉਣ ਦੀ। ਜੀ ਜੀ ਬਿਲਕੁਲ, ਮੈਂ ਗੱਲ ਕਰ ਰਿਹਾ ਸੀਗਾ ਕਿ ਜਿਸ ਤਰ੍ਹਾਂ ਦੀ ਅਰਵਿੰਦ ਕੇਜਰੀਵਾਲ ਜੀ ਉੱਥੇ ਰਾਜਨੀਤੀ ਕਰ ਰਹੇ ਆ, ਮਤਲਬ ਕਿ ਉਹਨਾਂ ਦੇ ਆਪਣੇ ਜਿਹੜੇ ਕਾਉਂਸਲਰ ਉੱਥੇ ਘਿਰੇ ਉਹਦੇ ਤੇ ਉਹਨਾਂ ਨੇ ਬੜਾ ਅਜੀਬੋ ਗਰੀਬ ਜਿਹਾ ਸਟੈਂਡ ਲੈ ਲਿਆ। ਚਲੋ ਉਹਨਾਂ ਦੀ ਮਰਜ਼ੀ ਆ,
ਤੇ ਉਹ ਵੈਸੇ ਕਹਿ ਦਿੰਦੇ ਹੁੰਦੇ ਆ ਕਿ ਜਿਹੜਾ ਵੀ ਦੋਸ਼ੀ ਹੈ ਚੱਕ ਕੇ ਜੇਲ੍ਹ 'ਚ ਸੁੱਟ ਦਿਓ, ਉਹ ਕਾਮਨ ਗੱਲ ਆ। ਪਰ ਉਸ ਤੋਂ ਅੱਗੇ ਦੀ ਗੱਲ ਇਹ ਆ ਕਿ ਸਿੱਧੇ ਤੌਰ ਤੇ ਉੱਥੇ ਸਾਫ਼ ਹੁੰਦਾ ਪਿਆ ਕਿ ਕਿਹੜੀ ਧਿਰ ਨੇ ਉੱਥੇ ਮਿੱਥ ਕੇ ਕਿਹੜੀ ਧਿਰ ਨੂੰ ਨਿਸ਼ਾਨਾ ਬਣਾਇਆ। ਤਾਂ ਉਹ ਉਸ ਧਿਰ ਦਾ ਜ਼ਿਕਰ ਤੱਕ ਨਹੀਂ ਕਰਦੇ। ਮੈਂ ਜ਼ਿਕਰ ਕਰ ਦਿੰਦਾ, ਮਤਲਬ ਕਿ ਜਿਹੜੀ ਹਿੰਦੂ ਧਿਰ ਹੈ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਜਨੂਨੀ ਬਣਾ ਦਿੱਤਾ ਗਿਆ ਹਿੰਦੂਤਵ ਦੇ ਨਾਮ ਤੇ। ਤਾਂ ਜੋ ਉਹਨਾਂ ਨੇ ਕੀਤਾ, ਹਾਲਾਂਕਿ ਦੂਸਰੀ ਧਿਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ, ਗਲਤੀਆਂ ਉਹਨਾਂ ਨੇ ਵੀ ਕੀਤੀਆਂ ਹੋਣਗੀਆਂ, ਕੁਛ ਫੈਸਲੇ ਉਹਨਾਂ ਦੇ ਵੀ ਠੀਕ ਨਹੀਂ ਰਹੇ ਹੋਣਗੇ, ਪਰ ਜਿਹੜੀ ਰਾਜਨੀਤੀ ਅਰਵਿੰਦ ਕੇਜਰੀਵਾਲ ਹੁਣ ਕਰ ਰਹੇ ਆ ਕਿ ਸਿੱਧੇ ਰੂਪ ਦੇ ਵਿੱਚ ਉਹਨਾਂ ਦੇ ਬੁਲਾਰੇ ਟੈਲੀਵਿਜ਼ਨ ਚੈਨਲਾਂ ਤੇ ਆ ਕੇ ਕਹਿ ਰਹੇ ਕਿ ਹਾਂ ਇਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਰਵਾਇਆ ਸਾਰਾ ਕੁੱਕ, ਫਿਰ ਉਹ ਨਾਂ ਵੀ ਲੈ ਰਹੇ ਆ ਕਪਿਲ ਮਿਸ਼ਰਾ ਵਰਗਿਆਂ ਦਾ। ਪਰ ਅਰਵਿੰਦ ਕੇਜਰੀਵਾਲ ਦਾ ਬਹੁਤ ਜਿੱਦਾਂ ਚੁੱਪ ਕੀਤਾ ਜਾ ਸਟੈਂਡ ਲੈਣਾ ਔਰ ਹਾਈ ਕੋਰਟ ਵੱਲੋਂ ਉਹਨਾਂ ਨੂੰ ਕਹਿਣਾ ਕਿ ਜਾ ਕੇ ਇਲਾਕੇ ਦੇ ਵਿੱਚ ਵਿਚਰੋ, ਇਹ ਜੇ ਇਸ ਤਰ੍ਹਾਂ ਦਾ ਸਟੈਂਡ ਰੱਖਣਗੇ ਤਾਂ ਮੇਰੇ ਖਿਆਲ ਦੇ ਨਾਲ ਉਹ ਪੰਜਾਬ ਦੇ ਵਿੱਚ ਤਾਂ ਹੀ ਥੋੜਾ ਜਿਹਾ ਪੁੱਗ ਸਕਦਾ ਜੇ ਉਹ ਪੰਜਾਬ ਨੂੰ ਆਪਣੇ ਤੋਂ ਵੱਖ ਰੱਖਣ। ਜੇ ਉਹਨਾਂ ਨੇ ਪੰਜਾਬ ਨੂੰ ਰੱਖਣਾ ਇਨ ਟੱਚ ਤਾਂ ਇਹੋ ਜਿਹੀ ਰਾਜਨੀਤੀ ਸ਼ਾਇਦ ਉਹਨਾਂ ਨੂੰ ਬਦਲਣੀ ਪਊਗੀ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਵੀ ਆਖਦੇ ਹਾਂ ਵੀ ਜੇ ਤੁਹਾਡਾ ਵੀ ਕੋਈ ਸਵਾਲ ਹੈਗਾ ਆ ਤੇ ਤੁਸੀਂ ਜਿਹੜਾ 'ਚ ਕਾਲ ਕਰਕੇ ਅੱਜ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਫੋਨ ਕਰਨ ਦੇ ਲਈ ਹੈ ਨੰਬਰ 408 272 5200 4082725200। ਅਗਲੀ ਮਨਜੀਤ ਜੀਕੇ ਹੁਣੀ ਅੱਜ ਖਬਰਾਂ 'ਚ ਰਹੇ ਨੇ ਤੇ ਉਹਨਾਂ ਨੇ ਕਿਹਾ ਵੀ ਕਹਿੰਦੇ ਮਰ ਜਾਊਂਗਾ ਪਰ ਅਕਾਲੀ ਦਲ 'ਚ ਨਹੀਂ ਜਾਂਦਾ। ਦੇਖੋ ਮਨਜੀਤ ਸਿੰਘ ਜੀਕੇ ਦੀ ਜਿਹੜੀ ਸਟੇਟਮੈਂਟ ਆ ਬੜੀ ਖਤਰਨਾਕ ਜੀ ਸਟੇਟਮੈਂਟ ਆ ਕਿ ਮੈਂ ਆਤਮ ਹੱਤਿਆ ਕਰ ਲੂੰਗਾ, ਖੁਦਕੁਸ਼ੀ ਕਰ ਲੂੰਗਾ, ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਲੇ 'ਚ ਨਹੀਂ ਜਾਊਂਗਾ ਹੁਣ, ਕਿਉਂਕਿ ਪਹਿਲਾਂ ਰਹੇ ਆ ਇਹਨਾਂ ਦੇ ਪਾਲੇ ਦੇ ਵਿੱਚ। ਹੁਣ ਉਹ ਕਹਿੰਦੇ ਆ ਕਿ ਮੈਂ ਉਸ ਖੇਮੇ ਦੇ ਵਿੱਚ ਵਾਪਸ ਨਹੀਂ ਪਰਤੂੰਗਾ, ਚਾਹੇ ਮੈਨੂੰ ਖੁਦਕੁਸ਼ੀ ਕਰਨੀ ਕਿਉਂ ਨਾ ਪਵੇ। ਬਾਦਲਾਂ ਨਾਲ ਸਮਝੌਤੇ ਦੀ ਥਾਂ ਤੇ ਕਹਿੰਦਾ ਕਿ ਆਪਾਂ ਮਰ ਜਾਵਾਂਗੇ, ਸਮਝੌਤਾ ਨਹੀਂ ਕਰਾਂਗੇ। ਤੇ ਕਹਿੰਦਾ ਕਿ ਮੈਨੂੰ ਕੁਛ ਦਿਨਾਂ ਤੋਂ ਬਹੁਤ ਸੱਜਣਾ ਦੇ ਫੋਨ ਆ ਰਹੇ ਆ ਕਿ ਹਾਂ ਭਾਈ ਜੀ ਕੇ ਸਾਹਿਬ ਕੀ ਇਰਾਦਾ ਹੈ, ਬੈਕ ਗੇਅਰ ਲਾ ਰਹੇ ਹੋ। ਕਹਿੰਦਾ ਕਿ ਐਸਾ ਕੁਛ ਨਹੀਂ ਹੈ, ਬੈਕ ਗੇਅਰ ਆਪਾਂ ਕੱਢ ਹੀ ਦਿੱਤਾ ਗੱਡੀ ਚੋਂ, ਮਤਲਬ ਕਿ ਗੱਡੀ ਜਿਹੜੀ ਆ ਉਹ ਜਿਹੜੇ ਅਗਲੇ ਗੇਅਰ ਆ ਉਹਨਾਂ ਦੇ ਵਿੱਚ ਜਾਊਗੀ, ਪਿਛਲਾ ਗੇਅਰ ਆਪਾਂ ਕੱਢ ਕੇ ਪਰੇ ਮਾਰਿਆ। ਤਾਂ ਖੈਰ ਇਹ ਮਸਲਾ ਕੀ ਆ ਕਿ ਦੱਸਦੇ ਆ ਕੁਛ ਦਿਨ ਪਹਿਲਾਂ ਨਾ ਅਰੁਣ ਜੇਤਲੀ ਦੇ ਮੁੰਡੇ ਦਾ ਵਿਆਹ ਸੀਗਾ, ਜੋ ਦਿੱਲੀ ਤੋਂ ਖਬਰਾਂ ਨੇ। ਜੇਤਲੀ ਦੇ ਮੁੰਡੇ ਦੇ ਵਿਆਹ ਤੇ ਪ੍ਰਧਾਨ ਕਿਤੇ ਤੁਰਿਆ ਜਾਂਦਾ ਸੀਗਾ, ਹੁਣ ਸੁਖਬੀਰ ਸਿੰਘ ਜੀ ਬਾਦਲ, ਉਹਨੇ ਵੇਖਿਆ ਜਦੋਂ ਜੀਕੇ ਨੂੰ ਤੇ ਜਾ ਕੇ ਕਹਿੰਦੇ ਕਿ ਆਓ ਵੇਖਿਆ ਨਾ ਤਾਂ ਉਹ ਵੇਖਿਆ, ਬਸ ਜੱਫੀ ਪਾ ਲਈ। ਤੇ ਜੱਫੀ ਵੀ ਜਿਵੇਂ ਆਪਾਂ ਕਹਿੰਦੇ ਨਾ ਕਿ ਨਾਗ ਵਾਲੀ ਪਾ ਲਿਆ, ਏਦਾਂ ਦੀ ਜੱਫੀ ਕਦੀ ਜੱਫਾ ਹੀ ਪਾ ਲਿਆ। ਤੇ ਦੱਸਦੇ ਆ ਕਿ 2-4 ਮਿੰਟ ਗੱਲਾਂ ਵੀ ਹੋਈਆਂ। ਹੁਣ ਵੈਸੇ ਤੁਹਾਨੂੰ ਪਤਾ ਹੀ ਆ ਕਿ ਪਹਿਲਾਂ ਬਾਦਲ ਸਾਹਿਬ ਦੀ ਇਹ ਰਾਜਨੀਤੀ ਰਹੀ ਸੀਗੀ ਕਿ ਜੇ ਕੋਈ ਹਾਣੀ ਹੁੰਦਾ, ਬਰੋਬਰ ਹੁੰਦਾ, ਉਹਨੂੰ ਜ਼ੀਰੋ ਕਰਨ ਵਾਸਤੇ ਪਾਰਟੀ ਚੋਂ ਕੱਢ ਦਿੰਦੇ, ਫਿਰ ਉਹਨੂੰ ਖਲਾਇਕ ਸਾਬਤ ਕਰਦੇ, ਫਿਰ ਉਹਨੂੰ ਬੇਸ਼ਰਮ ਜਿਹਾ ਕਰਕੇ ਪਾਰਟੀ 'ਚ ਲੈ ਲੈਂਦੇ ਕਿ ਲੈ ਵੀ ਤੁਰਿਆ। ਫਿਰ ਹੁਣ ਟੋੜੇ ਟੂੜੇ ਵਰਗੇ ਬਹੁਤ ਐਗਜ਼ਾਮਪਲ ਤੁਹਾਨੂੰ ਮਿਲ ਜਾਣਗੇ ਹਿਸਟਰੀ 'ਚ। ਤਾਂ ਸ਼ਾਇਦ ਜੀਕੇ ਸਾਹਿਬ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਤਾਂ ਉਹ ਕਹਿ ਰਹੇ ਆ। ਤਾਂ ਉੱਥੋਂ ਚਰਚਾਵਾਂ ਚੱਲੀਆਂ ਸਨ ਕਿ ਦੋਵਾਂ ਨੇ ਜੱਫੀਆਂ ਪਾਈਆਂ, ਦੋਵਾਂ ਨੇ ਗੱਲਾਂ ਬਾਤਾਂ ਕੀਤੀਆਂ। ਤਾਂ ਹੋ ਸਕਦਾ ਹੈ ਕਿ ਮਨਜੀਤ ਸਿੰਘ ਜੀਕੇ ਨੂੰ ਵੀ ਪਾਰਟੀ ਦੇ ਵਿੱਚ ਵਾਪਸ ਲਿਆਂਦਾ ਜਾ ਰਿਹਾ ਹੋਵੇ। ਤਾਂ ਮਨਜੀਤ ਸਿੰਘ ਜੀਕੇ ਨੂੰ ਸ਼ਾਇਦ ਤਾਂ ਹੀ ਟੈਲੀਫੋਨ ਕਰਕੇ ਤੇ ਤਾਂ ਹੀ ਉਹਨਾਂ ਨੇ ਕਿਹਾ ਕਿ ਭਰਾਵੋ ਮੇਰੇ ਤੇ ਯਕੀਨ ਰੱਖੋ, ਮੈਂ ਮਰ ਜਾਊਂਗਾ ਪਰ ਇਹਨਾਂ ਦੇ ਦਰ ਤੇ ਨਹੀਂ ਚੜੂੰਗਾ। ਜੀ ਜੀ। ਤੇ ਇੱਥੇ ਆਪਾਂ ਮਿੰਟੂ ਜੀ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ ਜੇ ਤੁਹਾਡਾ ਵੀ ਕੋਈ ਮਿੰਟੂ ਜੀ ਨੂੰ ਸਵਾਲ ਆ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ ਹੈ ਕਾਲ ਕਰਨ ਲਈ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM. Apollo Physicians, 8191 Timberlake Way, Suite 200, Sacramento. Primary Care Clinic. Dr. Paramjit Singh Panesar MD, Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD, Internal Medicine ਦੀ ਅਗਵਾਈ ਦੇ ਹੇਠ Apollo Physicians, ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, chronic disease, flu shot, pediatrics, primary care, same day care ਦੀਆਂ
ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। ਅਪੋਲੋ ਫਿਜ਼ੀਸ਼ੀਅਨਜ਼, ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਬੀਜੇਸ ਗੇਅਰ ਪਿਛਲੇ ਕਈ ਸਾਲਾਂ ਤੋਂ ਸੇਮ ਜਗ੍ਹਾ ਦੇ ਉੱਤੇ ਵੈਸਟ ਸੈਕਰਾਮੈਂਟੋ ਵਿੱਚ 501 ਗਲਾਈਡ ਐਵੀਨਿਊ ਵੈਸਟ ਸੈਕਰਾਮੈਂਟੋ ਵਿਖੇ ਟਰੱਕ ਟ੍ਰੇਲਰਸ ਦੀ ਰਿਪੇਅਰ ਕਰਦੇ ਆ ਰਹੇ ਹਨ। ਇਹ ਇੱਕ ਕੰਪਲੀਟ ਟਰੱਕ ਰਿਪੇਅਰ ਸ਼ਾਪ ਹੈ ਜਿੱਥੋਂ ਕਿ ਤੁਸੀਂ ਹਰ ਤਰ੍ਹਾਂ ਦੇ ਟਰੱਕ ਦਾ ਇੰਜਨ ਦਾ ਕੰਮ, ਇਲੈਕਟ੍ਰੀਕਲ ਦਾ ਕੰਮ ਕਰਵਾ ਸਕਦੇ ਹੋ। ਆਇਲ ਚੇਂਜ, ਬ੍ਰੇਕਾਂ ਦਾ ਕੰਮ ਵੀ ਇਹਨਾਂ ਤੋਂ ਕਰਵਾ ਸਕਦੇ ਹੋ। ਇਹ ਟਰੱਕਾਂ ਦਾ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਹਨ। ਇਹਨਾਂ ਦੇ ਕੋਲੋਂ ਹਰ ਵੇਲੇ ਵੱਖ-ਵੱਖ ਟਰੱਕਸ ਦੇ ਨਵੇਂ ਪਾਰਟਸ ਹਮੇਸ਼ਾ ਮੌਜੂਦ ਰਹਿੰਦੇ ਹਨ। ਇਸ ਮਹੀਨੇ ਤੁਸੀਂ ਇਹਨਾਂ ਤੋਂ 10 ਸਪੀਡ ਟਰਾਂਸਮਿਸ਼ਨ 2695 ਦੇ ਵਿੱਚ ਲੈ ਸਕਦੇ ਹੋ। ਇਹਨਾਂ ਨੂੰ ਇਸ ਮੌਕੇ ਇੱਕ ਬੁੱਕ ਕੀਪਰ ਦੀ ਜ਼ਰੂਰਤ ਹੈ। ਹੋਵੇ ਟਰੱਕ ਤੇ ਟ੍ਰੇਲਰ ਦੀ ਰਿਪੇਅਰ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਵੈਸਟ ਸੈਕਰਾਮੈਂਟੋ ਵਾਲੇ ਬੀਜੇਸ ਗੇਅਰ 501 ਗਲਾਈਡ ਐਵੀਨਿਊ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਕਾਲ 916 372 3518 916 372 3518 ਬੀਜੇਸ ਗੇਅਰ ਵੈਸਟ ਸੈਕਰਾਮੈਂਟੋ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550ਵਾਂ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਉਹਨਾਂ ਦੇ ਜੀਵਨ ਤੇ ਆਧਾਰਿਤ ਡਾਕੂਮੈਂਟਰੀ ਦਿਖਾਈ ਜਾ ਰਹੀ ਹੈ। 1 ਮਾਰਚ ਦਿਨ ਐਤਵਾਰ ਨੂੰ ਮਿਰਾਜ ਬੈਂਕੁਏਟ ਹਾਲ 2159 ਅਲ ਕਮੀਨੋ ਐਵੀਨਿਊ ਸੈਕਰਾਮੈਂਟੋ ਵਿਖੇ ਦੁਪਹਿਰ 1:30 ਵਜੇ ਸਿੱਖ ਕੌਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੀ ਇਸ ਡਾਕੂਮੈਂਟਰੀ ਨੂੰ ਮੁਲਕ ਦੇ ਪਬਲਿਕ ਬ੍ਰਾਡਕਾਸਟ ਸਿਸਟਮ PBS ਦੇ ਉੱਤੇ ਵੀ ਦਿਖਾਇਆ ਜਾ ਰਿਹਾ ਹੈ ਅਤੇ ਲਾਸ ਐਂਜਲਿਸ ਫਿਲਮ ਫੈਸਟੀਵਲ ਦੇ ਵਿੱਚ ਇਸ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਵੀ ਮਿਲਿਆ ਹੈ। ਆਓ ਆਪ ਅਤੇ ਆਪਣੇ ਬੱਚਿਆਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਰੇ ਦੱਸੀਏ ਅਤੇ ਇਸ ਡਾਕੂਮੈਂਟਰੀ ਨੂੰ ਦੇਖੀਏ ਅਤੇ ਉਹਨਾਂ ਦਾ ਜੀਵਨ ਜਾਂਚ ਸਮਝ ਸਕੀਏ। ਇਸ ਡਾਕੂਮੈਂਟਰੀ ਦੇ ਵਿੱਚ ਐਂਟਰੀ ਬਿਲਕੁਲ ਮੁਫਤ ਹੈ। ਜ਼ਰੂਰ ਪਹੁੰਚੋ। ਗੁਰੂ ਨਾਨਕ ਜੀ ਦੇ ਬਾਰੇ ਡਾਕੂਮੈਂਟਰੀ ਮਿਰਾਜ ਬੈਂਕੁਏਟ ਹਾਲ ਅਲ ਕਮੀਨੋ ਐਵੀਨਿਊ ਸੈਕਰਾਮੈਂਟੋ ਵਿਖੇ 1 ਮਾਰਚ ਦਿਨ ਐਤਵਾਰ ਨੂੰ ਦੁਪਹਿਰ 1:30 ਵਜੇ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਮਿੰਟੂ ਜੀ ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ। ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725250 ਤੇ ਆਓ ਆਪਣੇ ਕਾਲਰਸ ਦੇ ਨਾਲ ਵਾਰੀ-ਵਾਰੀ ਸਿਰ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਮਿੰਟੂ ਜੀ ਨੂੰ ਪੁੱਛਣਾ 2-3 ਗੱਲਾਂ ਪੁੱਛਣੀਆਂ ਨੇ, ਜਦੋਂ ਉਹਨਾਂ ਨੂੰ ਠੀਕ ਲੱਗੇ ਜਵਾਬ ਦੇ ਜਾਣ। ਦੇਖੋ, ਪਹਿਲੀ ਤੇ ਦਿੱਲੀ ਚੋਣਾਂ ਬਾਰੇ ਵੀ, ਦਿੱਲੀ ਚੋਣਾਂ ਹੋਣ ਤੋਂ ਪਹਿਲਾਂ ਵੀ ਕਈ ਦੂਰਦਰਸ਼ੀ ਵਿਦਵਾਨਾਂ ਨੇ, ਸਕਾਲਰਾਂ ਨੇ ਗੱਲ ਲਿਖ ਦਿੱਤੀ ਸੀ ਫੇਸਬੁੱਕ ਤੇ ਵੀ ਦਿੱਲੀ ਚੋਣਾਂ 'ਚ ਕੋਈ ਮਰਜ਼ੀ ਪਾਰਟੀ ਜਿੱਤੇ, ਇਸ ਤੋਂ ਬਾਅਦ ਮੁਸਲਮਾਨਾਂ ਤੇ ਕਹਿਰ ਹੋਣਾ ਹੀ ਹੋਣਾ, ਕਿਉਂਕਿ ਭਾਰਤ ਦੀ ਜਿਹੜੀ ਹਿੰਦੂ ਬਹੁ ਗਿਣਤੀ ਹੈ ਨਾ, ਜਿਹੜੀ ਇਹਦੀ ਸੁਪਰਮੈਸੀ ਉਹ ਬਰਦਾਸ਼ਤ ਹੋਰ ਨਹੀਂ ਕਰੇਗੀ। ਤੇ ਉਸੇ ਤਰ੍ਹਾਂ ਹੀ ਹੋਇਆ। ਬਾਕੀ ਆਪਣਾ ਚੋਣਾਂ ਤੋਂ ਪਹਿਲਾਂ ਅਹਿਮਦ ਸ਼ਾਹ ਨੇ ਇੱਕ ਇੰਟਰਵਿਊ 'ਚ ਕਿਹਾ ਸੀਗਾ ਵੀ ਜਿਤਨਾ ਵੀ ਹਿੰਸਾ ਦਾ ਕਚਰਾ ਫੈਲੇਗਾ ਨਾ, ਉਤਨਾ ਹੀ ਕਮਲ ਦਾ ਫੁੱਲ ਖਿੜੇਗਾ। ਸੋ ਮੈਸੇਜ ਸਾਫ਼ ਹੀ ਸੀਗਾ। ਤੇ ਬਾਕੀ ਇੱਕ ਮੈਂ ਗੱਲ ਹੋਰ ਪੁੱਛਣੀ ਹੈ ਸਿੱਖ ਫॉर ਜਸਟਿਸ ਬਾਰੇ,
ਵੀ ਸਿੱਖ ਫॉर ਜਸਟਿਸ ਜਿਹੜੀ ਕਾਨੂੰਨ ਦੇ ਥੱਲੇ, ਇੰਟਰਨੈਸ਼ਨਲ ਕਾਨੂੰਨ ਦੇ ਥੱਲੇ ਰਿਫੰਡਨ ਕਰਵਾ ਰਹੀ ਹੈ ਤੇ ਭਾਰਤ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ ਇਹਦੇ ਉੱਤੇ, ਤੇ ਇਹਦੀ ਕੋਈ ਵੀ ਸਰਗਰਮੀ ਹੁੰਦੀ ਹੈ ਇਹਨੂੰ ਪਾਕਿਸਤਾਨ ਦੇ ਖਾਤੇ 'ਚ ਪਾ ਦਿੱਤਾ ਜਾਂਦਾ ਹੈ, ਚਾਹੇ ਅਮਰਿੰਦਰ ਸਿੰਘ ਹੋਵੇ, ਚਾਹੇ ਸ਼ਿਵ ਸੈਨਾ ਹੋਵੇ, ਜੋ ਪੂਰਾ ਜ਼ੋਰ ਲਾਉਂਦੇ ਨੇ। ਤੇ ਐਤਕੀ 18 ਫਰਵਰੀ ਨੂੰ ਸਿੱਖ ਫॉर ਜਸਟਿਸ ਇੱਕ ਮੀਡੀਆ ਰੈਲੀ ਕਰਦੀ ਹੈ ਵਾਈਟ ਹਾਊਸ ਦੇ ਅੱਗੇ, ਤੇ ਵਾਈਟ ਹਾਊਸ ਸ਼ਾਮ ਨੂੰ ਈਮੇਲ ਕਰਕੇ ਇਹਨਾਂ ਨੂੰ ਬੁਲਾ ਲੈਂਦਾ। 19 ਫਰਵਰੀ ਨੂੰ ਵਾਈਟ ਹਾਊਸ ਦੇ ਬੰਦਿਆਂ ਦੇ ਨਾਲ ਇਹਨਾਂ ਦੀ ਗੱਲਬਾਤ ਹੁੰਦੀ ਹੈ, ਇਹ ਮੈਮੋਰੰਡਮ ਲੈਂਦੇ ਨੇ, ਉਹ ਵੀਡੀਓ ਵੀ ਆ ਜਾਂਦੀ ਹੈ। ਪਰ ਕਿਸੇ ਵੀ ਨਿਊਜ਼ ਮੀਡੀਆ ਨੇ ਇੰਡੀਆ 'ਚ ਜਾਂ ਕਿਸੇ ਵੀ ਸਰਕਾਰੀ ਅਦਾਰੇ ਨੇ ਇਹਨੂੰ ਬਿਲਕੁਲ ਚੁੱਪ ਵੱਟ ਲਿਆ, ਮੂੰਹ 'ਚ ਘੁੰਗਣੀਆਂ ਪਾ ਰਹੀਆਂ ਨੇ। ਇਹਦਾ ਕੀ ਕਾਰਨ ਹੋ ਸਕਦਾ ਜੀ? ਮਿਹਰਬਾਨੀ ਜੀ। ਨਹੀਂ ਸਰਦਾਰ ਸਾਹਿਬ, ਤੁਸੀਂ ਪੜ੍ਹਿਆ ਨਹੀਂ, ਫਿਰ ਸੁਣੋ, ਨਹੀਂ ਖਬਰਾਂ ਲੱਗੀਆਂ ਨੇ ਕਿ ਖਾਲਿਸਤਾਨੀ ਪੱਖੀ ਜਾ ਕੇ ਉੱਥੇ ਵਾਈਟ ਹਾਊਸ ਦੇ ਵਿੱਚ ਮਿਲੇ ਨੇ, ਇਹ ਖਬਰਾਂ ਲੱਗੀਆਂ ਨੇ, ਔਰ ਮੈਂ ਖੁਦ ਇਹ ਖਬਰ ਪੜ੍ਹੀ ਹੈ। ਜਿੱਦਣ ਮਿਲ ਕੇ ਆਏ ਉਸ ਤੋਂ ਅਗਲੇ ਦਿਨ ਦੀਆਂ ਖਬਰਾਂ ਤੁਸੀਂ ਫੋਲ ਕੇ ਦੇਖ ਲਿਓ, ਤੁਹਾਨੂੰ ਮਿਲ ਜਾਣਗੀਆਂ। ਅਖਬਾਰਾਂ ਇੱਕ ਨਹੀਂ ਹੁੰਦੀਆਂ, ਇੰਡੀਆ ਦੇ ਵਿੱਚ ਕੋਈ ਇੱਕ ਅਖਬਾਰ ਨਹੀਂ ਛਪਦੀ, ਮੇਰੇ ਖਿਆਲ ਦੇ ਨਾਲ ਹਜ਼ਾਰਾਂ ਅਖਬਾਰਾਂ ਛਪਦੀਆਂ ਨੇ। ਜੇ 4 ਨੇ ਨਹੀਂ ਛਾਪਿਆ, 40 ਨੇ ਨਹੀਂ ਛਾਪਿਆ, ਤਾਂ ਵਿੱਚੋਂ 14 ਨੇ ਛਾਪਿਆ ਵੀ ਹੋਊਗਾ। ਸੋ ਉਹ ਖਬਰ ਜਿਹੜੀ ਆ ਉਹ ਮੈਂ ਖੁਦ ਪੜ੍ਹੀ ਹੈ, ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੀ ਜਾਂ ਉਹ ਇੱਕ ਤਸਵੀਰ ਵੀ ਲੱਗੀ ਆ। ਹੁਣ ਮੈਨੂੰ ਪੱਕਾ ਨਹੀਂ ਪਤਾ ਕਿਹੜੇ ਕਿਹੜੇ ਨਾਮ ਹੈ, ਕਿਉਂਕਿ ਮੈਂ ਕਨਫਿਊਜ਼ ਹੋ ਜਾਂਦਾ ਨਾਮਾਂ ਤੋਂ। ਤਾਂ ਉਹ ਜਿਹੜਾ ਗਿਆ ਵਫਦ, ਉਹਦੀ ਤਸਵੀਰ ਵੀ ਛਪੀ ਹੋਈ ਆ ਕੁਛ ਅਖਬਾਰਾਂ ਦੇ ਵਿੱਚ। ਤਾਂ ਇਹ ਨਾ ਕਹੋ ਕਿ ਛਪੀ ਨਹੀਂ, ਉਹ ਛਪੀ ਜ਼ਰੂਰ ਆ। ਪਰ ਬਾਕੀ ਇਹ ਆ ਕਿ ਅਸੀਂ ਤਾਂ ਉਮੀਦ ਕਰਦੇ ਸੀ ਕਿ ਡੋਨਲਡ ਟਰੰਪ ਇੱਥੇ ਬੋਲੂਗਾ, ਤੇ ਡੋਨਲਡ ਟਰੰਪ ਵੀ ਨਹੀਂ ਬੋਲਿਆ। ਅਸੀਂ ਕੀ ਕਰੀਏ ਦੱਸੋ? ਉਹ ਵੀ ਬੋਲ ਜਾਂਦਾ ਆ ਕੇ, ਕਿਉਂਕਿ ਉਹ ਅਫੀਸ਼ੀਅਲਸ ਨੇ ਤਾਂ ਕਿਹਾ ਸੀਗਾ ਕਿ ਅਸੀਂ ਉੱਥੇ ਧਾਰਮਿਕ ਆਜ਼ਾਦੀ ਦੇ ਮਾਮਲੇ ਤੇ ਗੱਲ ਕਰਾਂਗੇ। ਡੋਨਲਡ ਟਰੰਪ ਨੇ ਕਿਉਂ ਨਹੀਂ ਕੀਤੀ? ਅਸੀਂ ਤਾਂ ਉਡੀਕ ਕਰਦੇ ਸਾਂ। ਜੇ ਤੁਸੀਂ ਇਹ ਮੀਡੀਆ ਨੂੰ ਕਹਿ ਸਕਦੇ ਤਾਂ ਅਸੀਂ ਤਾਂ ਡੋਨਲਡ ਟਰੰਪ ਨੂੰ ਕਹਿੰਦੇ ਆ ਤੂੰ ਗੱਲ ਕਰਦੇ ਇੱਥੇ ਆ ਕੇ। ਉਹ ਤੇ ਦਿੱਲੀ ਦੇ ਹਿੰਸਾ ਤੇ ਨਹੀਂ ਬੋਲੇ, ਦਿੱਲੀ ਦੇ ਕਤਲ-ਉਗਾਰਤ ਤੇ ਨਹੀਂ ਬੋਲੇ, ਕਤਲੇਆਮ ਤੇ ਨਹੀਂ ਬੋਲੇ। ਕਹਿੰਦੇ ਇਹਨਾਂ ਦਾ ਆਪਣਾ ਅੰਦਰੂਨੀ ਮਸਲਾ ਤੇ ਕਸ਼ਮੀਰ ਸਾਡਾ ਬਾਹਰੀ ਮਸਲਾ। ਫਿਰ ਉਹ ਕਸ਼ਮੀਰ ਤੇ ਕਹਿੰਦੇ ਕਿ ਮੈਂ ਵਿਚੋਲਾ ਬਣਨ ਨੂੰ ਤਿਆਰ ਆ। ਸੋ ਥੋੜਾ ਜਿਹਾ ਇੱਧਰ ਵੀ ਸਾਨੂੰ ਕ੍ਰਿਟੀਸਾਈਜ਼ ਕਰ ਲੈਣਾ ਚਾਹੀਦਾ। ਖੈਰ ਦੂਜੀਆਂ ਜਿਹੜੀਆਂ ਗੱਲਾਂ ਤੁਸੀਂ ਕਹੀਆਂ, ਅਮਿਤ ਸ਼ਾਹ ਨੇ ਜੋ ਕਿਹਾ, ਉਹ ਤੇ ਪ੍ਰਯੋਗਵਾਦੀ ਲੋਕ ਆ, ਕਰਦੇ ਹੀ ਆ, ਪ੍ਰਯੋਗ ਕਰਦੇ ਹੀ ਆ। ਪਰ ਇੱਕ ਚੀਜ਼ ਸੋਹਣੀ ਹੋਈ, ਕਿਉਂਕਿ ਇਹੋ ਜਿਹੇ ਭਿਆਨਕ ਵਰਤਾਰੇ ਚੋਂ ਇਹੋ ਜਿਹਾ ਸ਼ਬਦ ਕੱਢਣਾ ਬੜਾ, ਮੈਂ ਕਹੂੰਗਾ ਕਿ ਖਤਰਨਾਕ ਜਿਹਾ ਖੇਡ ਆ। ਪਰ ਮੈਂ ਫਿਰ ਵੀ ਕਹਿਣਾ ਇੱਕ ਗੱਲ ਚੰਗੀ ਹੋਈ ਕਿ ਸਾਡੇ ਕੋਲ ਹਾਲੇ ਵੀ ਜੱਜ ਮੁਰਲੀਧਰ ਵਰਗੇ ਆ, ਹੈਗੇ ਆ, ਚਾਹੇ ਉਹਨਾਂ ਨੂੰ ਬਾਅਦ ਦੇ ਵਿੱਚ ਇੱਕ ਕੀਮਤ ਵੀ ਚੁਕਾਉਣੀ ਕਿਉਂ ਨਾ ਪਵੇ, ਅਦਾ ਕਿਉਂ ਨਾ ਕਰਨੀ ਪਵੇ। ਸਾਡੇ ਕੋਲ ਪ੍ਰੇਮ ਕਾਂਤ ਵਰਗੇ ਬੰਦੇ ਵੀ ਹੈਗੇ ਆ, ਨਾ ਭੁੱਲੋ। ਪ੍ਰੇਮ ਕਾਂਤ ਹਿੰਦੂ ਸੀ ਜਿਹਨੇ 6 ਮੁਸਲਮਾਨ ਜੀ ਸੜਦੇ ਅੱਗ ਚੋਂ ਬਚਾਏ ਤੇ ਖੁਦ ਆਪ ਸੜ ਕੇ ਬਰਨ ਯੂਨਿਟ ਦੇ ਵਿੱਚ ਪਿਆ, ਠੀਕ ਹੈ ਨਾ। ਸਾਡੇ ਕੋਲ ਜ਼ੁਬੇਰ ਮੁਹੰਮਦ ਵੀ ਆ, ਜਿਹਦੀ ਤਸਵੀਰ ਵਾਸ਼ਿੰਗਟਨ ਪੋਸਟ ਤੱਕ ਵੀ ਛਪੀ ਆ। ਉਹ ਇਸ ਤਰ੍ਹਾਂ ਸਲਵਾਰ ਕਮੀਜ਼ ਦੇ ਵਿੱਚ ਥੱਲੇ ਕੁੱਟਿਆ ਜਾ ਰਿਹਾ, ਉਹ ਤੋਂ ਲਾਠੀਆਂ ਮਾਰੀਆਂ, ਉਹ ਲਹੂ ਲੁਹਾਨ ਹੈ, ਤਸਵੀਰ ਤੁਸੀਂ ਦੇਖੀ ਹੋਣੀ ਹੈ ਨਾ। ਤਾਂ ਜ਼ੁਬੇਰ ਮੁਹੰਮਦ ਨੂੰ ਜਦੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਮਾਰਨ ਵਾਲੇ ਹਿੰਦੂ ਸਨ, ਉਹਨੇ ਕਿਹਾ ਨਹੀਂ, ਹਿੰਦੂ ਨਹੀਂ, ਉਹ ਤੇ ਜਨੂਨੀ ਸਨ, ਦਰਿੰਦੇ ਸਨ, ਉਹਨਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ। ਮੈਂ ਜਿਹੜੇ ਹਿੰਦੂਆਂ ਨੂੰ ਜਾਣਦਾ ਨਾ, ਉਹ ਅਸਲ ਹਿੰਦੂ ਆ, ਮੇਰੇ ਨਾਲ ਭਰਾਵਾਂ ਵਾਂਗੂ ਰਹਿੰਦੇ ਆ। ਤਾਂ ਦੇਖੋ ਉਸ ਬੰਦੇ ਨੇ ਇਹਨਾਂ ਜਾਨਵਰਾਂ ਨੂੰ ਕਿੰਨਾ ਜ਼ਿਆਦਾ ਕੱਸ ਕੇ ਥੱਪੜ ਮਾਰਿਆ ਕਿ ਇਹ ਹਿੰਦੂ ਹੀ ਨਹੀਂ, ਹਿੰਦੂ ਕਹਾਉਣ ਦੇ ਕਾਬਿਲ ਹੀ ਨਹੀਂ। ਹਿੰਦੂ ਪ੍ਰੇਮ ਕਾਂਤ ਵਰਗੇ ਸੀਗੇ, ਔਰ ਹਿੰਦੂ ਉਹ ਲੋਕ ਸੀਗੇ ਜਿਹੜੇ ਸੜਕਾਂ ਦੇ ਉੱਤਰ ਆਏ। ਉਹਨਾਂ ਆਖਿਆ ਗੰਦੀ ਰਾਜਨੀਤੀ ਬੰਦ ਕਰੋ, ਬੰਦ ਕਰੋ, ਇਹ ਬਾਹਰੀ ਲੋਕ ਆ ਕੇ ਹਮਲੇ ਕਰਦੇ ਪਏ ਆ। ਬਹੁਤ ਥਾਵਾਂ ਤੇ ਮਸੀਤਾਂ ਨੂੰ ਬਚਾਇਆ ਗਿਆ, ਬਹੁਤ ਥਾਵਾਂ ਤੇ ਮੁਸਲਮਾਨ ਪਰਿਵਾਰਾਂ ਨੂੰ ਹਿੰਦੂਆਂ ਨੇ ਬਚਾਇਆ ਵੀ ਆ। ਤਾਂ ਚੰਗੀ ਗੱਲ ਇਹ ਵਾਪਰੀ ਸਰਦਾਰ ਸਾਹਿਬ ਕਿ ਇਹ ਜਦੋਂ ਪ੍ਰੈਸ਼ਰ ਬਣਿਆ, ਉਧਰੋਂ ਕੋਰਟ ਦੀ ਸੁਣਵਾਈ ਚੱਲ ਪਈ ਰਾਤੋਂ ਰਾਤ, ਦੂਸਰੇ ਪਾਸੇ ਲੋਕ ਸੜਕਾਂ ਤੇ ਉਤਰਨੇ ਸ਼ੁਰੂ ਹੋ ਗਏ ਯੂਨਾਈਟ ਹੋ ਕੇ, ਤਾਂ ਇਹਨਾਂ ਨੂੰ ਉਹ ਸਥਿਤੀ ਜਿਹੜੀ ਆ ਸਾਂਭਣੀ ਪਈ। ਤਾਂ ਹਾਂ, ਹਾਲੇ ਵੀ ਡਰ ਬਰਕਰਾਰ ਰਹੇਗਾ ਕਿ ਪ੍ਰਯੋਗ ਅੱਗੇ ਨਾ ਵਧੇ, ਪਰ ਇੰਨਾ ਜ਼ਰੂਰ ਆ ਕਿ ਚਲੋ 40-50 ਕਮਲੇ ਆ ਜੇ ਇਸ ਟੋਲੇ ਦੇ ਵਿੱਚ, ਤਾਂ ਦੂਸਰੇ ਪਾਸੇ 25-30 ਲੋਕ ਇਹੋ ਜਿਹੇ ਆ ਜਿਹੜੇ ਇਹੋ ਜਿਹੇ ਕਮਲੇ ਟੋਲੇ ਨੂੰ ਰਲ ਕੇ ਰੋਕਣ ਦੇ ਸਮਰੱਥ ਵੀ ਆ ਔਰ ਸੋਚਣ ਦੇ ਯੋਗ ਵੀ ਹੈ। ਜੀ ਅਗਲੇ ਕਾਲਰ ਨੇ ਰਾਜ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਸਾਹਿਬ, ਮੈਂ ਪੁੱਛਣਾ ਸੀਗਾ ਵੀ ਹਮੇਸ਼ਾ ਨਾ ਗੱਲਬਾਤ ਹੁੰਦੀ ਆ ਵੀ ਕਤਲੇਆਮ ਆ ਜਾਂ ਦੰਗੇ ਆ, ਤੁਸੀਂ ਇਹਨੂੰ ਕਿਸ ਕੈਟਾਗਰੀ 'ਚ ਰੱਖਦੇ ਆ, ਇਹ ਦੰਗੇ ਆ ਜਾਂ ਕਤਲੇਆਮ ਆ ਜੀ? ਤੇ ਦੂਜਾ ਮੇਰਾ ਸਵਾਲ ਇਹ ਹੈ ਜੀ, ਜਿਵੇਂ ਆਪਣੇ ਹੁਣ ਹਮੇਸ਼ਾ ਹੁਣ ਕਹਿਣਗੇ
ਕਿ ਆਹ ਹੋ ਜਾਂਦਾ 84 ਨਾਲ ਵਾਪਰਦਾ, ਆਹ ਹੋ ਜਾਂਦਾ ਗੁਜਰਾਤ ਦੰਗੇ ਨਾਲ ਵਾਪਰਦੇ। ਹੁਣ ਜਿਸ ਤਰ੍ਹਾਂ ਜੁਡੀਸ਼ਰੀ ਦੇ ਵਿੱਚ ਦਖਲਅੰਦਾਜ਼ੀ ਦਿੱਤੀ ਜਾ ਰਹੀ ਆ, ਕਲੰਕ ਲਾ ਦਿੱਤਾ ਸਾਰੀ ਜੁਡੀਸ਼ਰੀ ਨੂੰ ਸਰਕਾਰ ਨੇ ਵਿੱਚ ਦਖਲ ਦੇ ਕੇ, ਔਰ ਜਿਵੇਂ ਬਚਾਇਆ ਜਾ ਰਿਹਾ, ਤੁਹਾਨੂੰ ਲੱਗਦਾ ਨਹੀਂਗਾ ਵੀ ਇੱਕ ਹੋਰ ਕਤਲੇਆਮ ਲਈ ਤਿਆਰ ਰਹਿਣਾ ਚਾਹੀਦਾ ਮੁਲਕ ਨੂੰ? ਤੇ ਵਿਕਟਮ ਪਤਾ ਨਹੀਂ ਕੌਣ ਹੋਊਗਾ, ਦਲਿਤ ਹੋ ਸਕਦੇ, ਸਿੱਖ ਵੀ ਹੋ ਸਕਦੇ, ਜਾਂ ਕੋਈ ਹੋਰ। ਜੀ ਚਲੋ ਦੁਆ ਹੀ ਕਰੀਏ ਭਾਜੀ ਕਿ ਨਾ ਹੀ ਹੋਵੇ ਇਸ ਤਰ੍ਹਾਂ, ਨਾ ਹੀ ਹੋਵੇ ਇਸ ਤਰ੍ਹਾਂ। ਦੇਖੋ ਅਸੀਂ ਤੇ ਹੁਣ ਹੰਡਾਈਆਂ ਨਹੀਂ ਚੀਜ਼ਾਂ, ਛੋਟੇ ਹੁੰਦਿਆਂ ਤੋਂ ਲੈ ਕੇ ਬਚੇ ਆਏ ਆ, ਪਰ ਵੇਖੀਆਂ ਜਾਂ ਮਤਲਬ ਕਿ ਸੁਣੀਆਂ ਨੇ, ਪੜ੍ਹੀਆਂ ਨੇ। ਅੱਜ ਦੇ ਦੌਰ 'ਚ ਅਸੀਂ ਉਹਨਾਂ ਚੀਜ਼ਾਂ ਦਾ ਅਨੈਲਿਸਿਸ ਕਰ ਰਹੇ। ਬਦਕਿਸਮਤੀ ਹੈ ਸਾਡੀ, ਕੋਈ ਖੁਸ਼ਕਿਸਮਤੀ ਨਹੀਂ ਹੈ, ਠੀਕ ਹੈ ਨਾ। ਤਾਂ ਨਾ ਹੀ ਵਾਪਰੇ, ਨਾ ਹੀ ਵਾਪਰੇ। ਮੈਂ ਤੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਗਾੜੀ ਆਖੂੰਗਾ ਕਿ ਕਦੇ ਇਸ ਤਰ੍ਹਾਂ ਨਾ ਵਾਪਰੇ, ਕਿਸੇ ਵੀ ਕੌਮ ਨਾਲ ਨਾ ਵਾਪਰੇ, ਕਿਸੇ ਵੀ ਮਜ਼ਹਬ ਨਾਲ ਨਾ ਵਾਪਰੇ। ਹਾਂ, ਜੁਡੀਸ਼ਰੀ ਦੇ ਵਿੱਚ ਗਲਤ ਹੈ ਹੀ ਹੈ। ਮੈਂ 36 ਦਫਾ ਕਿਹਾ ਕਿ ਜੇ ਸਹੀ ਹੁੰਦਾ ਤੇ ਫਿਰ ਜੱਜ ਵਿਹੜੇ ਦੇ ਵਿੱਚ ਉੱਥੇ ਆ ਕੇ ਪ੍ਰੈਸ ਕਾਨਫਰੰਸ ਕਿਉਂ ਕਰਦੇ, ਟੌਪ ਦੇ 4-5 ਜੱਜ? ਜੀ ਜੇ ਸਭ ਕੁਛ ਅੱਛਾ ਹੁੰਦਾ ਤਾਂ ਚੀਫ ਜਸਟਿਸ ਤੇ ਦੋਸ਼ ਕਿਉਂ ਲੱਗਦੇ? ਠੀਕ ਹੈ ਨਾ। ਜੇ ਸਭ ਕੁਛ ਸਹੀ ਹੁੰਦਾ, ਜੱਜ ਲੋਆ ਦੀ ਜਿਹੜੀ ਮੌਤ ਸੀ ਉਹ ਅੱਜ ਵੀ ਇੱਕ ਬੁਝਾਰਤ ਕਿਉਂ ਬਣਦੀ? ਉਹਦੇ ਤੇ ਖੁੱਲੀ ਜਾਂਚ ਪੜਤਾਲ ਕਿਉਂ ਨਹੀਂ ਬਿਠਾਈ ਜਾਂਦੀ? ਜੇ ਸਭ ਕੁਛ ਠੀਕ ਹੁੰਦਾ ਤਾਂ ਮੁਰਲੀਧਰ ਸਰ ਨੂੰ ਕਿਉਂ ਬਦਲਿਆ ਜਾਂਦਾ ਰਾਤੋਂ ਰਾਤ? ਕਿਉਂਕਿ ਆਮ ਤੌਰ ਤੇ ਇੱਕ ਤਰ੍ਹਾਂ ਨਾਲ ਰਵਾਇਤ ਹੈ ਕਿ 14-15 ਦਿਨ ਦਿੱਤੇ ਜਾਂਦੇ ਨੇ ਜਦੋਂ ਇਸ ਤਰ੍ਹਾਂ ਦਾ ਅਮਲ ਹੁੰਦਾ। ਤਾਂ ਰਾਤ 11 ਵਜੇ ਅਮਲ ਕਰਨ ਦੀ ਕੀ ਜ਼ਰੂਰਤ ਹੈ? ਕਿਉਂਕਿ 11 ਵਜੇ ਅਮਲ ਕਰਨ ਦੀ ਗੱਲ ਪਤਾ ਕੀ ਹੈ? ਇੱਕ ਚੀਜ਼ ਨੂੰ ਸਮਝੋ ਕਿ ਰਾਤ ਨੂੰ 11 ਵਜੇ ਤੱਕ ਸਾਰੇ ਅਖਬਾਰ ਪ੍ਰਿੰਟ ਹੋ ਚੁੱਕੇ ਹੁੰਦੇ ਆ। ਰਾਤ ਨੂੰ ਨਿਊਜ਼ ਚੈਨਲ ਜਿਹੜੇ ਆ ਤਕਰੀਬਨ ਜ਼ੀਰੋ ਗਰਾਊਂਡ ਤੋਂ ਰਿਪੋਰਟਿੰਗ ਦੇਣੀ ਬੰਦ ਕਰ ਦਿੰਦੇ ਆ। ਤਾਂ ਇਸ ਕਰਕੇ 11 ਵਜੇ ਦਾ ਸਮਾਂ ਚੁਣਿਆ ਜਾਂਦਾ। ਕਿਉਂ ਚੁਣਿਆ ਗਿਆ 11 ਵਜੇ ਦਾ ਸਮਾਂ? ਸੋ ਇੱਥੇ ਸਵਾਲਾਤ ਜਿਹੜੇ ਆ ਉਹ ਬਣਦੇ ਆ। ਬਾਕੀ ਭਾਜੀ ਗੱਲ ਇਹ ਆ ਕਿ ਦੇਖੋ, ਜਦੋਂ ਕਲੈਸ਼ ਹੋਇਆ ਉਹ ਦੰਗੇ ਕਹਾਂਗੇ, ਠੀਕ ਹੈ ਨਾ। ਇੱਥੇ ਉਹ ਸਿੱਖਾਂ ਵਾਲਾ ਮਸਲਾ ਨਹੀਂ ਸੀਗਾ ਕਿ ਇੱਕ ਤਰਫਾ ਵੱਢ ਟੋਕ ਹੋਈ ਆ। ਕਲੈਸ਼ ਹੋਏ ਆ, ਸ਼ੁਰੂ ਦੇ ਵਿੱਚ ਕਲੈਸ਼ ਹੋਏ ਆ, ਸਮਝੋ ਇਹਨੂੰ। ਪਰ ਬਾਅਦ ਦੇ ਵਿੱਚ ਹੋਇਆ ਕਿ ਮੁਸਲਮਾਨਾਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਉਣ ਵਾਸਤੇ ਬਾਹਰੋਂ ਬੰਦੇ ਮੰਗਾਏ ਗਏ ਆ। ਨਾਰਥ ਈਸਟ ਦਿੱਲੀ ਜਿਹੜਾ ਇਹ ਇਫੈਕਟਡ ਇਲਾਕਾ ਸੀਗਾ, ਜੇ ਉੱਥੇ ਤੁਸੀਂ ਜਾ ਕੇ ਵੇਖੋਗੇ ਤਾਂ ਉੱਥੇ ਲੋਕ ਇਹ ਗੱਲ ਕਹਿੰਦੇ ਆ ਕਿ ਬੰਦੇ ਬਾਹਰੋਂ ਆਏ ਆ ਸਾਡੀਆਂ ਕਲੋਨੀਆਂ 'ਚ, ਤਾਂ ਜਿਨ੍ਹਾਂ ਦੇ ਕੋਲ ਖਤਰਨਾਕ ਹਥਿਆਰ ਸੀਗੇ। ਤਾਂ ਫਿਰ ਉਹ ਕਤਲੇਆਮ ਬਣ ਜਾਂਦਾ ਨਾ ਕਿ ਇੱਕ ਧਿਰ ਨੂੰ, ਹੁਣ ਜਿਨ੍ਹਾਂ ਦਾ ਕਸੂਰ ਹੀ ਨਹੀਂ, ਜਿਹੜਾ ਆਮੋ ਸਾਹਮਣੇ ਲੜ ਰਿਹਾ ਉਹਨੂੰ ਤਾਂ ਦੰਗਾ ਕਹਿ ਲਓ, ਕਲੈਸ਼ ਆ ਉਹ ਤਾਂ ਆਪਾਂ ਕਹਿ ਸਕਦੇ ਕਿ ਕਲੈਸ਼ ਹੋ ਰਿਹਾ, ਦੋ ਧਿਰਾਂ ਦਾ ਹੋ ਰਿਹਾ, ਠੀਕ ਆ, ਆਮੋ ਸਾਹਮਣੇ ਆ, ਕੋਈ ਤਕੜਾ ਕੋਈ ਮਾੜਾ, ਪਰ ਫਸਾਦ ਹੈ। ਪਰ ਇੱਕ ਹੈ ਕਿ ਬੇਕਸੂਰ ਲੋਕ ਆ, ਸਿਰਫ ਤੇ ਸਿਰਫ ਇਹੋ ਆ ਕਿ ਉਹ ਉਸ ਕੁਨਬੇ ਚੋਂ ਆ ਜਿਹੜਾ ਉਹਨਾਂ ਦੇ ਨਾਲ ਉੱਥੇ ਸੜਕ ਤੇ ਕਲੈਸ਼ ਕਰ ਰਿਹਾ, ਸੜਕ ਤੇ ਝਗੜ ਰਿਹਾ, ਤਾਂ ਚੁੱਕੇ ਉਹਨੂੰ ਮਾਰ ਦਿਓ ਕਿਉਂਕਿ ਉਸ ਕਮਿਊਨਿਟੀ ਦਾ। ਇਹਨੂੰ ਤਾਂ ਕਤਲੇਆਮ ਹੀ ਕਵਾਂਗੇ ਭਾਜੀ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਪਹਿਲਾ ਤੇ ਸਵਾਲ ਇਹ ਹੈ ਕਿ ਵੇਖੋ, ਇਹ ਜ਼ਿਆਦਾ ਨੁਕਸਾਨ ਪੂਰਬੀ ਦਿੱਲੀ ਵੱਲ ਹੋਇਆ ਹੈ, ਜਿਹੜਾ ਇਲਾਕਾ ਯੂਪੀ ਨਾਲ ਲੱਗਦਾ, ਤੇ ਉਹਦੇ ਤੋਂ ਇੰਜ ਨਹੀਂ ਲੱਗਦਾ ਕਿ ਇਹਦੇ ਵਿੱਚ ਯੂਪੀ ਦੇ ਮੁੱਖ ਮੰਤਰੀ ਨੇ ਵੀ ਹਿੱਸਾ ਲਿਆ ਵਾ? ਤੇ ਦੂਜਾ ਸਵਾਲ ਮੇਰਾ ਇਹ ਆ ਕਿ ਜਿਸ ਤਰ੍ਹਾਂ ਭਗਵੰਤ ਮਾਨ ਹੁਣ ਬਿਆਨ ਦੇਣੇ ਸ਼ੁਰੂ ਕਰਤੇ ਆ, ਇਹ ਉਹ ਚੀਜ਼ ਨਹੀਂ ਜੇ 2017 ਦੇ ਵਿੱਚ ਇਹਨੇ ਪਾਰਟੀ ਦਾ ਨੁਕਸਾਨ ਕੀਤਾ ਸੀ, ਚੰਗੇ ਬੰਦਿਆਂ ਨੂੰ ਆਉਣ ਤੋਂ ਰੋਕਤਾ ਤੇ ਸੰਜੇ ਨਾਲ ਮਿਲ ਕੇ ਪੁਰਾਣੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਪਾਰਟੀ ਤੋਂ ਕੱਢ ਕੇ ਤੇ ਪਾਰਟੀ ਦਾ ਸਤਿਆਨਾਸ਼ ਕੀਤਾ। ਐਤਕੀ ਵੀ ਕਿਤੇ ਭਗਵੰਤ ਮਾਨ ਉਹ ਗੱਲਾਂ ਤੇ ਨਹੀਂ ਕਰਨ ਡਿਆ ਬਿਆਨ ਦੇ ਕੇ ਵੀ ਜਿਹੜੇ ਆਉਣਗੇ ਉਹ ਪਿਛਲੀ ਲਾਈਨ 'ਚ ਲੱਗਣਗੇ, ਅੱਗੇ ਮੈਂ ਹੀ ਹੋਵਾਂਗਾ ਤੇ ਮੁੱਖ ਮੰਤਰੀ ਦਾ ਚਿਹਰਾ ਮੈਂ ਹੀ ਹੋਵਾਂਗਾ? ਦੇਖੋ ਗੱਲ ਇਹ ਹੈ ਭਾਜੀ ਕਿ ਮੈਨੂੰ ਲੱਗਦਾ ਕਿ ਆਪਾਂ ਬੁੱਢੀ ਦੇ ਮਰਨੇ 'ਚ ਹਾਲੋ ਕੜੂ ਵਾਲਾ ਕੰਮ ਨਾ ਹੀ ਕਰੀਏ ਕਿ ਆਪਾਂ ਦਿੱਲੀ ਦੇ ਮੁੱਦੇ ਤੇ ਗੱਲ ਕਰ ਰਹੇ ਹਾਂ ਤਾਂ ਬਹੁਤ ਸੈਂਸਿਟਿਵ ਮੁੱਦਾ। ਪੰਜਾਬ ਦੀ ਪੋਲਿਟਿਕਸ ਜਿਹੜੀ ਆ, ਪੰਜਾਬ ਦੀ ਪੋਲਿਟਿਕਸ ਮੇਰੇ ਖਿਆਲ ਦੇ ਨਾਲ ਸਾਡੇ ਲਈ ਇੱਕ ਮਸਲਾ ਹੈ, ਪਰ ਅੱਜ ਦੀ ਘੜੀ ਦੇ ਵਿੱਚ ਦਿੱਲੀ ਦੀ ਹਿੰਸਾ ਜਿਹੜੀ ਆ ਉਹ ਕੌਮਾਂਤਰੀ ਪੱਧਰ ਦਾ ਮਸਲਾ ਬਣ ਚੁੱਕੀ ਆ। ਤੇ ਮੇਰੇ ਖਿਆਲ ਦੇ ਨਾਲ ਛੱਡ ਦਈਏ ਆਪਾਂ ਭਗਵੰਤ ਮਾਨ ਕੀ ਕਰਦਾ, ਉਹਦੇ ਬਿਆਨਾਤ ਜਿਹੜੇ ਆ, ਉਹਨਾਂ ਦੀ ਆਪਣੀ ਅੰਦਰ ਦੀ ਪੋਲਿਟਿਕਸ ਆ। ਦੇਖੋ ਅਖੀਰ ਨੂੰ ਨੁਕਸਾਨ ਕਿੰਨੇ ਖੱਟਣਾ, ਉਹਨਾਂ ਨੇ ਖੱਟਣਾ ਜਿਸ ਤਰ੍ਹਾਂ ਦੀ ਰਾਜਨੀਤੀ ਕਰਨਗੇ। ਜੇ ਚੰਗੀ ਕਰਨਗੇ ਚੰਗੇ ਨਤੀਜੇ, ਜੇ ਮੰਦੀ ਕਰਨਗੇ ਤਾਂ ਮਾੜੇ ਨਤੀਜੇ ਉਹਨਾਂ ਦੇ ਸਾਹਮਣੇ ਆਉਣੇ ਆ। ਤਾਂ ਜਿਹੜੀ ਗੱਲ ਤੁਸੀਂ ਕੀਤੀ ਉਹ ਗੱਲ ਗੌਰ ਕਰਨ ਵਾਲੀ ਆ। ਅਸਲ ਦੇ ਵਿੱਚ ਮੇਰੇ ਖਿਆਲ ਦੇ ਨਾਲ ਸਾਨੂੰ ਉੱਥੇ ਹੀ ਗੌਰ ਕਰਨਾ ਚਾਹੀਦਾ ਹੈ ਅੱਜ ਦੀ ਘੜੀ, ਅੱਜ ਦੀ ਡੇਟ ਦੇ ਵਿੱਚ। ਤੁਸੀਂ ਜਿਹੜਾ ਸਵਾਲ ਅਰੇਜ਼ ਕੀਤਾ, ਮੈਂ ਬਹੁਤ ਉਹਦੇ ਤੋਂ ਪ੍ਰਭਾਵਿਤ ਹੋਇਆ, ਮੁਤਾਸਰ ਹੈ ਮੈਂ ਇਸ ਚੀਜ਼ ਤੋਂ।
ਕਿ ਨਾਰਥ ਈਸਟ ਦਿੱਲੀ ਦਾ ਜਿਹੜਾ ਪਾਰਟ ਆ ਯੂਪੀ ਨਾਲ ਕਹਿੰਦਾ। ਔਰ ਲੋਕ ਕੀ ਕਹਿ ਰਹੇ ਆ ਕਿ ਭੀੜ ਬਾਹਰੋਂ ਆਈ ਆ ਔਰ ਉਹਨਾਂ ਦੇ ਕੋਲੋਂ ਦੇਸੀ ਕੱਟੇ ਸੀ। ਦੇਸੀ ਕੱਟੇ ਕਿੱਥੇ ਜ਼ਿਆਦਾ ਬਣਦੇ? ਸਾਡੇ ਤੇ ਗੈਂਗਸਟਰ ਵੀ ਯੂਪੀ 'ਚ ਲੈਣ ਜਾਂਦੇ ਆ। ਤਾਂ ਜਿਹੜਾ ਤੁਸੀਂ ਸਵਾਲ ਚੁੱਕਿਆ, ਸਵਾਲ ਬਹੁਤ ਵਾਜਬ ਆ, ਬਹੁਤ ਵੈਲਿਡ ਸਵਾਲ ਆ ਕਿ ਭੀੜਾਂ ਜਿਹੜੀਆਂ ਉਹ ਬਾਹਰੋਂ ਆਈਆਂ। ਗੋਲੀਆਂ ਦੇ ਨਾਲ ਜਿਹੜੇ ਮਰਦੇ ਆ ਬੰਦੇ, ਉਹ ਲਗਭਗ ਮਰਨ ਵਾਲਿਆਂ ਦੀ ਗਿਣਤੀ ਦੇ 30% ਨੇ ਜ਼ਿਆਦਾਤਰ ਕੱਟਿਆਂ ਦੀਆਂ ਗੋਲੀਆਂ ਮਾਰੀਆਂ ਗਈਆਂ, ਜਾਨੀ ਆ ਜਿਹੜੇ ਦੇਸੀ ਪਿਸਤੌਲ ਹੁੰਦੇ ਆ। ਦੇਸੀ ਪਿਸਤੌਲ ਕਿੱਥੇ ਬਣਦੇ ਆ? ਜ਼ਿਆਦਾਤਰ ਯੂਪੀ ਦੇ ਵਿੱਚ ਬਣਦੇ ਆ। ਮੈਂ ਸਮਝਦਾ ਕਿ ਯੂਪੀ ਨਾਲ ਲੱਗਵਾ ਜਿਹੜਾ ਬਿਹਾਰ ਦਾ ਅੱਗੇ ਏਰੀਆ, ਤਾਂ ਜਿਹੜੀ ਭੀੜ ਆਈ ਆ, ਜਿਸ ਤਰ੍ਹਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਖਾਸ ਟ੍ਰੇਨਿੰਗ ਦਿੱਤੀ ਗਈ, ਜਿਵੇਂ ਆਪਾਂ ਕਹਿ ਰਹੇ ਕਿ ਇੱਕ ਟ੍ਰੇਨਿੰਗ ਦਿੱਤੀ ਗਈ ਲੱਗਦੀ ਆ ਕਿ ਉਹ ਰੱਸੀਆਂ ਟੱਪਦੇ ਸਨ ਕਮਾਂਡੋ ਵਾਂਗ, ਟੋਲੀਆਂ ਬਣਾ ਕੇ ਆਉਂਦੇ ਸਨ। ਔਰ ਖਾਸ ਤੌਰ ਤੇ ਦੱਸਿਆ ਇੱਕ ਕਲੋਨੀ ਵਾਸੀਆਂ ਨੇ, ਮੈਂ ਸੁਣ ਰਿਹਾ ਸੀਗਾ, ਉਹ ਕਹਿੰਦੇ ਆ ਕਿ ਸਾਡੇ ਇਲਾਕੇ 'ਚ ਮਸਜਿਦ ਹੈ ਤੇ ਉੱਥੇ ਮੇਰੇ ਖਿਆਲ ਦੇ ਨਾਲ 70% ਦੀ ਆਬਾਦੀ ਜਿਹੜੀ ਆ ਉਹ ਹੈਗੀ ਆ ਹਿੰਦੂਆਂ ਦੀ, ਠੀਕ ਹੈ ਨਾ। ਤੇ ਉਹ ਜਿਹੜੀ ਇੱਕ ਦਰਗਾਹ ਦਾ ਨੁਕਸਾਨ ਹੋਇਆ, ਉੱਥੇ ਵੀ ਦੱਸਦੇ ਕਿ ਅੱਛੀ ਖਾਸੀ ਗਿਣਤੀ ਹੈ ਜਿਹੜੀ ਹਿੰਦੂਆਂ ਦੀ ਸੀਗੀ। ਤੇ ਉਹ ਕਹਿੰਦੇ ਕਿ ਸਭ ਕੁਝ ਠੀਕ ਸੀ, ਤੇ ਕੋਈ ਨੁਕਸਾਨ ਨਹੀਂ ਹੋਇਆ। ਪਰ ਬਾਹਰੋਂ ਗੱਡੀਆਂ ਭਰ ਕੇ ਆਈਆਂ ਭੀੜ ਦੀਆਂ, 2000 ਬੰਦਾ ਆਇਆ। ਦੇਖੋ 2000 ਬੰਦਾ ਗੱਡੀਆਂ ਭਰ ਕੇ ਆਈਆਂ। ਉਸ ਤੋਂ ਬਾਅਦ ਕਹਿੰਦੇ ਕਿ ਇੱਥੇ ਮਸਜਿਦ ਦਾ ਨੁਕਸਾਨ ਕੀਤਾ ਗਿਆ, ਦਰਗਾਹ ਤੋੜੀ ਗਈ ਆ। ਔਰ ਜਿੱਥੇ ਦਰਗਾਹ ਸੀ ਉੱਥੇ ਹਿੰਦੂਆਂ ਦਾ, ਯਾਨੀ ਉੱਥੇ ਹਿੰਦੂਆਂ ਦਾ ਦਬਦਬਾ ਸੀ, ਬਸ ਉਹਨਾਂ ਦੀ ਜ਼ਿਆਦਾ ਸੀ। ਉੱਥੇ ਮਾਨਤਾ ਹਿੰਦੂ ਵੀ ਕਰਦੇ ਸਨ, ਪਰ ਉਸ ਦਰਗਾਹ ਨੂੰ ਵੀ ਤੋੜ ਦਿੱਤਾ ਗਿਆ। ਤਾਂ ਤੁਹਾਡਾ ਸਵਾਲ ਮੈਨੂੰ ਬਹੁਤ ਅੱਛਾ ਲੱਗਿਆ। ਵਾਕਿਆ ਇਸ ਤਰ੍ਹਾਂ ਦੀ ਮੇਰੇ ਖਿਆਲ ਦੇ ਨਾਲ ਤਿੱਖੀ ਨਜ਼ਰ ਜਿਹੜੀ ਉਹ ਰੱਖਣੀ ਚਾਹੀਦੀ ਆ ਕਿ ਨਾਰਥ ਈਸਟ ਦਾ ਜਿਹੜਾ ਏਰੀਆ, ਜਿਹੜਾ ਅਫੈਕਟਡ ਏਰੀਆ ਸੀਗਾ, ਉਹਦੇ ਵਿੱਚ ਇਸ ਤਰ੍ਹਾਂ ਜਿਹੜੀਆਂ ਜ਼ਿਆਦਾ ਗੋਲੀਆਂ ਚੱਲੀਆਂ, ਕਿਉਂਕਿ ਉੱਥੇ ਦੱਸਦੇ ਆ ਕਿ ਹਿਸਟਰੀ ਸ਼ੀਟਰ ਵੀ ਬਹੁਤ ਰਹਿੰਦੇ ਉਸ ਏਰੀਏ 'ਚ। ਤਾਂ ਕਿਤੇ ਨਾ ਕਿਤੇ ਹੋ ਸਕਦਾ ਕਿ ਭੀੜ ਜਿਹੜੀ ਆ ਉਧਰਲੇ ਪਾਸਿਓਂ ਆਈ ਹੋਵੇ। ਜੀ, ਅਗਲੇ ਕਾਲਰ ਨੇ ਗੁਰਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ ਗੁਰਿੰਦਰ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਗੁਰੂ ਫਤਿਹ। ਮੇਰਾ ਸਵਾਲ ਮਿੰਟੂ ਵੀਰੇ ਨੂੰ ਹੈ ਜੀ, ਜਿਹੜਾ ਪਹਿਲਾਂ ਕੇਜਰੀਵਾਲ ਨੇ ਇੱਕ ਜਰਨੈਲ ਤਾਂ ਪਹਿਲਾਂ ਲਿਆ ਕੇ ਪੰਜਾਬ ਵਿੱਚ ਉਹਨੂੰ ਗੁੱਡੇ ਲੈਣ ਲਾਤਾ, ਜਿਹੜਾ ਚਿਹਰਾ ਉੱਭਰਦਾ ਜਰਨੈਲ ਉਹ ਪੰਜਾਬ ਵੱਲ ਨੂੰ ਕਿਉਂ ਲਾਉਂਦਾ ਏ? ਨਹੀਂ, ਇਹ ਤੇ ਕੋਸ਼ਿਸ਼ ਮੇਰੇ ਖਿਆਲ ਦੇ ਨਾਲ ਇਹੋ ਹੀ ਆ ਕਿ ਇੱਕ ਸਿੱਖ ਚਿਹਰਾ ਦਿੱਤਾ ਜਾਵੇ, ਹਨਾ, ਸਿੱਖ ਚਿਹਰਾ ਦਿੱਤਾ ਜਾਵੇ। ਮਨੀਸ਼ ਸਿਸੋਦੀਆ ਨਾਲ ਕੰਮ ਨਹੀਂ ਸੀ ਕਰ ਸਕਦੇ ਤੇ ਦੂਸਰਾ ਕਿ ਮਨੀਸ਼ ਸਿਸੋਦੀਆ ਅੱਜ ਕੱਲ੍ਹ ਦਿੱਲੀ ਸੰਭਾਲ ਰਹੇ ਆ। ਅਰਵਿੰਦ ਕੇਜਰੀਵਾਲ ਤੋਂ ਬਾਅਦ ਦੂਸਰੇ ਹੁਣ ਤਗੜੇ ਨੇਤਾ ਉਹੀ ਆ, ਤਾਂ ਉਹਨਾਂ ਨੇ ਸਿੱਖ ਚਿਹਰਾ ਦਿੱਤਾ ਮੇਰੇ ਖਿਆਲ ਦੇ ਨਾਲ, ਜਿਹੜਾ ਸੋਚਣ ਵਿਚਾਰਨ ਵਾਲਾ ਵਿਸ਼ਾ। ਹਾਂ, ਉਹ ਅਗਾ ਕਿਸ ਤਰ੍ਹਾਂ ਦਾ ਇੱਥੇ ਵਿਖਾਉਂਦਾ ਆਪਣਾ, ਕਿਸ ਤਰ੍ਹਾਂ ਫਨ ਦਾ ਮੁਜ਼ਾਹਰਾ ਕਰਦੇ ਆ, ਕਿਸ ਤਰ੍ਹਾਂ ਦੀ ਆਪਣਾ ਕਲਾ ਕੌਸ਼ਲ ਦਾ ਇਸਤੇਮਾਲ ਕਰਦੇ, ਉਹ ਵੇਖਣਾ ਹੋਏਗਾ। ਇੰਤਜ਼ਾਰ ਕਰਨਾ ਚਾਹੀਦਾ, ਸਾਨੂੰ ਟਾਈਮ ਦੇਣਾ ਚਾਹੀਦਾ। ਦੇਖੋ ਸਰਦਾਰ ਸਾਹਿਬ ਅੱਜ ਤੇ ਵਿਚਾਰਾ ਮੇਰੇ ਖਿਆਲ ਦੇ ਨਾਲ ਉਹਨੇ ਅਜੇ ਬਸਤੇ 'ਚ ਲੀੜੇ ਵੀ ਨਹੀਂ ਪਾਏ ਹੋਣੇ ਪੰਜਾਬ ਨੂੰ ਜਾਣ ਵਾਸਤੇ, ਤੇ ਅਸੀਂ ਸਿੱਟਾ ਵੀ ਕੱਢ ਦਈਏ ਕਿ ਉਹਨੂੰ ਰਗੜ ਦੇਣਾ ਜੀ, ਉਹਨੂੰ ਫਲਾਂ ਕਰ ਦੇਣਾ, ਢਮਕਾਂ ਕਰ ਦੇਣਾ। ਹੋ ਸਕਦਾ ਕੋਈ ਪੰਜਾਬ ਵਾਸਤੇ ਬਲੂ ਪ੍ਰਿੰਟ ਹੋਵੇ, ਕੋਈ ਰੋਡ ਮੈਪ ਹੋਵੇ, ਕੋਈ ਉਹਨਾਂ ਨੇ ਪਾਲਿਸੀ ਬਣਾਈ ਹੋਵੇ ਕਿ ਅਸੀਂ ਅੱਗੇ ਇਸ ਤਰ੍ਹਾਂ ਚੱਲਣਾ। ਤਾਂ ਮੇਰੇ ਖਿਆਲ ਦੇ ਨਾਲ ਟਾਈਮ ਦੇਣਾ ਚਾਹੀਦਾ, ਕਿਉਂਕਿ ਹਾਲੇ ਨਿਯੁਕਤੀ ਉਹਨਾਂ ਨੇ ਕੀਤੀ ਹੈ। ਨਿਯੁਕਤੀ ਜਦੋਂ ਹੋ ਕੇ ਆਏਗੀ ਅਮਲ ਦੇ ਵਿੱਚ, ਉਹ ਕਿਸ ਤਰ੍ਹਾਂ ਮੁਜ਼ਾਹਰਾ ਕਰਦੇ ਤਾਂ ਦੇਖਣਾਗੇ। ਤੇ ਇੱਕ ਵੈਸੇ ਵੱਡੀ ਖਬਰ ਇਹ ਆ ਰਹੀ ਆ ਕਿ ਦਿੱਲੀ ਦੇ ਵਿੱਚ ਉਹ ਜਿਹੜੀ ਕਨ੍ਹਈਆ ਦੇ ਖਿਲਾਫ ਬੜੇ ਚਿਰ ਤੋਂ ਸੁਣਵਾਈ ਰੁਕੀ ਪਈ ਸੀਗੀ, ਤਾਂ ਉਹਦੇ ਵਾਸਤੇ ਇਹਨਾਂ ਨੇ ਹੁਣ ਇਸ ਵੇਲੇ ਇਜਾਜ਼ਤ ਦੇ ਦਿੱਤੀ ਆ। ਇਸ ਵੇਲੇ ਇਜਾਜ਼ਤ ਦੇ ਦਿੱਤੀ ਹੈ, ਮਤਲਬ ਕਿ ਜਿਹੜੀ ਉਹ ਹੈਗਾ ਸੀ ਨਾ ਦੇਸ਼ ਧਰੋਹ ਦਾ ਮਾਮਲਾ, ਤਾਂ ਉਹਦੇ ਵਿੱਚ ਇਹਨਾਂ ਨੇ ਇਜਾਜ਼ਤ ਦੇ ਦਿੱਤੀ ਆ ਕਿ ਹਾਂ ਭਾਈ ਤੁਸੀਂ ਕੇਸ ਚਲਾਓ ਦੇਸ਼ ਧਰੋਹ ਦਾ। ਜੀ ਜੀ। ਅਤੇ ਵੈਸੇ ਉੱਦਾਂ ਜੇ ਜਰਨੈਲ ਸਿੰਘ ਦੀ ਗੱਲ ਕਰੀਏ, ਇਹਨਾਂ ਦੇ ਵਿੱਚ ਇੰਨਾ ਹੁਨਰ ਹੈਗਾ ਵੀ ਪੂਰੇ ਇੱਕ ਸੂਬੇ ਨੂੰ ਸਾਂਭ ਸਕਦੇ। ਦਿੱਲੀ ਦੇ ਵਿੱਚ ਇਹਨਾਂ ਦਾ ਓਵਰਆਲ ਕਿੱਦਾਂ ਦਾ ਰਿਹਾ ਵੀ ਲੋਕੀ ਸੁਣਦੇ ਮੰਨਦੇ ਇਹਨਾਂ ਦੀ? ਨਹੀਂ, ਦੇਖੋ ਇਹ ਰਿਪੀਟ ਹੋਏ ਆ। ਜੇ ਰਿਪੀਟ ਹੋਏ ਤਾਂ ਇਹਦਾ ਮਤਲਬ ਕਿ ਕੰਮ ਕਾਰ ਅੱਛਾ ਕੀਤਾ ਇਹਨਾਂ ਨੇ। ਪੜ੍ਹੇ ਲਿਖੇ ਆ, ਐਸੀ ਗੱਲ ਨਹੀਂ ਹੈ, ਪੜ੍ਹੇ ਲਿਖੇ ਆ। ਦਿੱਲੀ ਦੇ ਵੈਸੇ ਵੀ ਤੁਹਾਨੂੰ ਪਤਾ ਸਿੱਖ ਬਹੁਤ ਜ਼ਿਆਦਾ ਪੜ੍ਹੇ ਲਿਖੇ ਆ। ਜਿਹੜੇ ਉਹ ਦੂਜੇ ਆਏ ਸਨ ਜਰਨੈਲ ਸਿੰਘ, ਮੈਂ ਲੰਬੀ ਦੇ ਵਿੱਚ ਉਦੋਂ ਕਵਰ ਕਰਦਾ ਰਿਹਾ ਉਹਨਾਂ ਦੀਆਂ ਰੈਲੀਆਂ ਵਗੈਰਾ, ਉਹ ਬਹੁਤ ਜ਼ਿਆਦਾ ਇੰਟਲੈਕਚੁਅਲ ਆਦਮੀ ਆ। ਵੈਸੇ ਚਲੋ ਠੀਕ ਆ, ਉਹ ਇੱਕ ਮਸ਼ਹੂਰ ਹੋਏ ਆ ਜੁੱਤੀ ਮਾਰ ਦੇ ਨਾਮ ਨਾਲ, ਜਾਂ ਕੁਛ ਗੱਲਾਂ ਬਾਤਾਂ ਏਦਾਂ ਦੀਆਂ ਹੁੰਦੀਆਂ, ਮਤਲਬ ਕਿ ਉਹਨਾਂ ਦੀਆਂ ਗੱਲਾਂ ਬਹੁਤ ਜਜ਼ਬਾਤੀ ਔਰ ਬਹੁਤ ਜਾਣਕਾਰੀ ਭਰਪੂਰ, ਕਿਉਂਕਿ ਪੱਤਰਕਾਰਤਾ ਚ ਆਏ ਸੀਗੇ ਉਹ। ਜੀ ਜੀ। ਤਾਂ ਬਹੁਤ ਜਾਣਕਾਰੀ ਦਾ ਖਜ਼ਾਨਾ ਸੀ ਉਹਨਾਂ ਦੇ ਕੋਲ ਵੀ। ਚਲੋ ਠੀਕ ਹੈ, ਜੇ ਧਾਰ ਹੁੰਦੀ ਆ, ਇੱਕ ਵੇਲੇ ਬੰਦਾ ਗਲਤੀ ਵੀ ਕਰਦਾ ਰਾਜਨੀਤੀ ਚ, ਪਰ ਮੇਰੇ ਖਿਆਲ ਦੇ ਨਾਲ ਜਰਨੈਲ ਸਿੰਘ ਸੁਲਝਾ ਇਨਸਾਨ ਆ, ਐਸੀ ਗੱਲ ਨਹੀਂ। ਹਾਂ ਠੀਕ ਆ, ਏਜ ਦੇ ਵਿੱਚ ਯੰਗ ਆ। ਪੰਜਾਬ ਤੇ ਮੇਰੇ ਖਿਆਲ ਦੇ ਨਾਲ ਹਾਲੇ ਜੇ ਆਪਾਂ ਦੇਖੀਏ ਤਾਂ
ਬਹੁਤਾ ਵੱਡਾ ਤਜਰਬਾ ਵੀ ਨਹੀਂ ਹੈ, ਪਰ ਬਾਵਜੂਦ ਇਸ ਦੇ ਕਿ ਇੱਕ ਸਿੱਖ ਚਿਹਰਾ ਹੈ, ਇੱਕ ਪੜ੍ਹਿਆ ਲਿਖਿਆ ਇਨਸਾਨ ਹੈ, ਔਰ ਦੂਜਾ ਇਹ ਆ ਕਿ ਜੇ ਮੰਨ ਲਓ ਪੰਜਾਬ ਦੀ ਉਸ ਸਥਿਤੀ ਨੂੰ ਆ ਕੇ ਸਮਝ ਜਾਂਦਾ, ਖਾਸ ਤੌਰ ਤੇ ਜਿੱਦਾਂ ਲਾ ਲਓ, ਮੈਂ ਇੱਕ ਉਦਾਹਰਨ ਦਿੰਦਾ ਕਿ ਦਲਿਤਾਂ, ਬਾਣੀਆਂ ਤੇ ਜੱਟਾਂ ਦਾ ਇਹਦਾ ਆਪਸ ਦੇ ਵਿੱਚ ਕਿੱਦਾਂ ਇੱਕ ਤਾਲਮੇਲ ਬਿਠਾਉਣਾ ਹੈ, ਹਨਾ, ਤਿੰਨਾਂ ਦਾ। ਜੱਟ ਮੈਂ ਕਹਿ ਰਿਹਾ ਮਤਲਬ ਕਿ ਜਿਹੜੇ ਜ਼ਿਮੀਂਦਾਰ ਵਰਗ ਚੋਂ ਨੇ, ਜਾਂ ਸਿੱਖ ਚੋਂ ਲਾ ਲਈਏ ਅਲੱਗ ਆ ਗਿਆ, ਵੈਸੇ ਸਿੱਖ ਜੱਟ ਸਿੱਖ ਅੱਜ ਕੱਲ੍ਹ ਸਭ ਕੁਛ ਇੱਕ ਹੋਇਆ, ਤਾਂ ਜਿਹੜਾ ਇੱਕ ਉਹ ਵਰਗ ਆ ਜ਼ਿਮੀਂਦਾਰ ਵਰਗ ਕਹਿ ਲਓ, ਤਾਂ ਉਹ ਜੱਟ ਵਰਗ ਹੈ ਜਿਹੜਾ, ਜਾਂ ਉਸ ਤੋਂ ਇਲਾਵਾ ਦਲਿਤ ਵਰਗ ਆ, ਤਾਂ ਇਸ ਤੋਂ ਇਲਾਵਾ ਸ਼ਹਿਰੀ, ਜਿਹਨੂੰ ਆਪਾਂ ਬਾਣੀਆਂ ਵੋਟ ਕਹਿ ਦਿੰਦੇ ਪੰਜਾਬੀ 'ਚ, ਵੈਸੇ ਸ਼ਹਿਰੀ ਵੋਟ ਹੀ ਕਹਿਣੀ ਚਾਹੀਦੀ ਆ, ਤਾਂ ਕਈ ਪ੍ਰਕਾਰ ਦੀ ਵੋਟ ਆ। ਤਾਂ ਇਹਦੇ ਵਿੱਚ ਉਹ ਕਿਸ ਤਰ੍ਹਾਂ ਇੱਕ ਬੈਲੈਂਸ ਬਣਾ ਕੇ ਚੱਲਣਗੇ ਕਿ ਸਾਰੀਆਂ ਧਿਰਾਂ ਨੂੰ ਉਹ ਨਾਲ ਲੈਣ, ਸਾਰੀਆਂ ਧਿਰਾਂ ਦੇ ਬੰਦਿਆਂ ਨੂੰ ਨਾਲ ਲੈਣ, ਫਿਰ ਹੌਲੀ ਹੌਲੀ ਉਹਨਾਂ ਵਾਸਤੇ ਬਰਾਬਰ ਪਾਲਿਸੀਆਂ ਬਣਾਉਂਦੇ ਚੱਲਣ, ਤਿੰਨਾਂ ਨੂੰ ਲੱਗੇ ਕਿ ਹਾਂ ਯਾਰ ਸਾਡੇ ਵਾਸਤੇ ਕੁਛ ਹੈ, ਕਿਸਾਨਾਂ ਨੂੰ ਲੱਗੇ ਆਪਣੇ ਪੱਧਰ ਤੇ, ਮਜ਼ਦੂਰਾਂ ਨੂੰ ਆਪਣੇ ਪੱਧਰ ਤੇ, ਜਿਹੜੇ ਦਲਿਤ ਮਜ਼ਦੂਰ ਖਾਸ ਤੌਰ ਤੇ, ਤਾਂ ਜਿਹੜੇ ਸ਼ਹਿਰੀ ਆ ਉਹਨਾਂ ਨੂੰ ਵੀ ਲੱਗੇ ਕਿ ਹਾਂ ਇਹਨਾਂ ਦੇ ਕੋਲ ਚੰਗੀਆਂ ਪਾਲਿਸੀਆਂ। ਤਾਂ ਇਹ ਚੀਜ਼ ਸਭ ਤੋਂ ਵੱਡੀ ਚੁਣੌਤੀ ਹੋਏਗੀ ਕਿ ਤੁਸੀਂ ਇੱਕ, ਜਿੱਦਾਂ ਆਪਾਂ ਹੁਣ ਪੰਜਾਬੀ ਚ ਉਹਨੂੰ ਪਤਾ ਨਹੀਂ ਕੀ ਕਹਾਂਗੇ, ਅੱਜ ਕੱਲ੍ਹ ਸਿਆਸਤ ਦੇ ਵਿੱਚ ਬਹੁਤ ਚੱਲਦਾ ਸੋਸ਼ਲ ਇੰਜੀਨੀਅਰਿੰਗ ਜਿਹੜੀ ਹੁੰਦੀ ਆ, ਤਾਂ ਉਹ ਕਿਸ ਤਰ੍ਹਾਂ ਕਰੋਗੇ ਤੁਸੀਂ, ਉਹ ਬਹੁਤ ਵੱਡੀ ਚੁਣੌਤੀ ਹੋਏਗੀ, ਕਿਉਂਕਿ ਇੱਥੋਂ ਦੀ ਜਿਹੜੀ ਲੀਡਰਸ਼ਿਪ ਹੈ ਨਾ ਉਹ ਧਾਤਾ ਕਰਨ ਵਾਲੀ ਜ਼ਿਆਦੀ ਆ, ਇਹਨਾਂ ਚੀਜ਼ਾਂ ਤੇ ਬਹੁਤਾ ਗੌਰ ਨਹੀਂ ਕਰਦੀ ਜੀ। ਅਗਲੇ ਕਾਲਰ ਆਪਣੇ ਜੁੜੇ ਨੇ ਜਤਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ ਜਤਿੰਦਰ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਜੀ, ਮੈਂ ਕੀ ਦੇਖ ਰਿਹਾ ਸੀ, ਅਰਵਿੰਦ ਕੇਜਰੀਵਾਲ ਨੇ ਤਾਂ ਸਿੱਧੀ ਕਲੀਅਰਲੀ ਆਪਣੀ ਦਿੱਤੀ ਸਟੇਟਮੈਂਟ, ਚਾਹੇ ਉਹ ਕਾਂਗਰਸ ਦਾ, ਚਾਹੇ ਆਪ ਦਾ, ਚਾਹੇ ਭਾਰਤੀ ਜਨਤਾ ਪਾਰਟੀ ਦਾ, ਜਿਹੜਾ ਵੀ ਇਹਦੇ ਵਿੱਚ ਹੈਗਾ, ਤੇ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਤੇ ਨਾਲ ਹੀ ਦੂਸਰੇ ਪਾਸੇ ਜਦੋਂ ਜਿਹੜੇ ਜੱਜ ਸਾਹਿਬ ਨੇ ਉਹ ਕੋਈ ਐਕਸ਼ਨ ਲੈਂਦੇ ਨੇ ਤੇ ਉਹਨਾਂ ਨੂੰ ਸਰਕਾਰ ਇੱਕਦਮ ਹੀ ਟ੍ਰਾਂਸਫਰ ਕਰ ਦਿੰਦੀ ਹੈ। ਇਹ ਤਾਂ ਏਦਾਂ ਨਹੀਂ ਲੱਗ ਰਿਹਾ ਜਿਵੇਂ ਸਰਕਾਰ ਖੁਦ ਆਪ ਹੀ ਇਹਦੇ ਵਿੱਚ ਇਨਵੋਲਵ ਆ ਦੰਗੇ ਕਰਾਉਣ ਦੇ ਵਿੱਚ? ਜੀ ਥੈਂਕ ਯੂ ਜੀ। ਨਹੀਂ ਦੇਖੋ, ਇਹ ਬਹੁਤ ਵੱਡਾ ਸਵਾਲ ਆ। ਮੈਂ ਇਹਦੇ ਤੇ ਹੁਣ ਪ੍ਰਤੀਕਰਮ ਇਹ ਸਿੱਧੇ ਤੌਰ ਤੇ ਨਹੀਂ ਦੇ ਸਕਦਾ ਕਿ ਹਾਂ ਜੀ ਸਰਕਾਰ ਇਨਵੋਲਵ ਹੈ, ਤਾਂ ਸਰਕਾਰ ਦਾ ਕੋਈ ਸਮਰਥਕ ਮੇਰੇ ਤੋਂ ਪੁੱਛੇ ਕਿ ਹਾਂ ਤੇਰੇ ਕੋਲ ਕੀ ਸਬੂਤ ਹੈ, ਤਾਂ ਇਹਦੇ ਵਾਸਤੇ ਕੀ ਹੈ ਕਿ SIT ਹੁਣ ਬੈਠੀ ਹੈ। SIT ਜੇ ਨਿਰਪੱਖ ਢੰਗ ਦੇ ਨਾਲ ਪੜਤਾਲ ਕਰੇ ਤਾਂ ਬਹੁਤ ਕੁਝ ਇੱਥੋਂ ਹੀ ਸਾਫ਼ ਹੋ ਜਾਂਦਾ ਕਿ ਮੁੱਢਲੀ ਪੜਤਾਲ ਦਿੱਲੀ ਪੁਲਿਸ ਦੀ ਭੂਮਿਕਾ ਦੀ ਕਰ ਰਹੀ ਹੈ ਜੀ, ਠੀਕ ਹੈ ਨਾ। ਦਿੱਲੀ ਪੁਲਿਸ ਦੀ ਭੂਮਿਕਾ ਦੀ ਪੜਤਾਲ ਕਰ ਲਓ, ਉੱਥੋਂ ਹੀ ਪਤਾ ਲੱਗ ਜਾਣਾ ਕਿ ਕਿੰਨੇ ਦਿੱਲੀ ਪੁਲਿਸ ਦੇ ਹੱਥ ਬੰਨੇ ਸਨ, ਜਾਂ ਦਿੱਲੀ ਪੁਲਿਸ ਬਾਗੀ ਹੋ ਗਈ ਕਿ ਤਿੰਨ ਦਿਨ ਖੁੱਲਾ ਖੇਡਣ ਦਿਓ ਉਹਨਾਂ ਨੂੰ, ਤਾਂ ਉੱਥੋਂ ਹੀ ਪਤਾ ਲੱਗ ਜਾਊਗਾ। ਔਰ ਐਸਾ ਹੋਇਆ, ਜਿਹੜੇ ਹੈਗੇ ਨਾ ਹਰਦੇਸ਼ ਜੋਸ਼ੀ ਜੀ, ਬਹੁਤ ਵੱਡੇ ਪੱਤਰਕਾਰ ਹੈ, ਜਰਨਲਿਸਟ ਹੈ, ਮੈਂ ਉਹਨਾਂ ਦੀ ਇੱਕ ਗੱਲ ਸੁਣ ਰਿਹਾ ਸੀ। ਉਹ ਕਹਿੰਦੇ ਕਿ ਮੈਂ ਨਿੱਕਾ ਜਿਹਾ ਸੀ ਤੇ ਮੈਂ ਆਮ ਤੌਰ ਤੇ ਸਿੱਖਾਂ ਦੇ ਘਰਾਂ 'ਚ ਹੀ ਪਲਿਆ, ਸਾਡਾ ਬਹੁਤ ਪਿਆਰ ਸੀ ਉਹਨਾਂ ਦੇ ਨਾਲ, ਤੇ ਕਹਿੰਦੇ ਜਿਸ ਦਿਨ 84 ਕਤਲੇਆਮ ਸ਼ੁਰੂ ਹੋਇਆ ਦਿੱਲੀ ਦੇ ਵਿੱਚ, ਹਲਦਵਾਨੀ 'ਚ ਇੱਕ ਸਿੱਖ ਦਾ ਸਾਈਕਲ ਸਟੋਰ ਲੁੱਟਿਆ ਜਾ ਰਿਹਾ ਸੀ। ਉਦੋਂ ਸਾਈਕਲ ਸਟੋਰ ਜ਼ਿਆਦਾ ਸੀ ਨਾ, ਹੁਣ ਤਾਂ ਮੋਟਰਸਾਈਕਲਾਂ ਦੇ ਆਪਾਂ ਦੇਖਦੇ ਹਾਂ ਕਿ ਜਗ੍ਹਾ ਜਗ੍ਹਾ ਤੇ ਉਹ ਖੁੱਲ੍ਹ ਗਏ ਸ਼ੋਰੂਮ। ਤੇ ਕਹਿੰਦੇ ਕਿ ਸਾਈਕਲ ਸਟੋਰ ਜਦੋਂ ਲੁੱਟਿਆ ਜਾ ਰਿਹਾ ਸੀਗਾ, ਠੀਕ ਉਸ ਵੇਲੇ ਮੋਟਰਸਾਈਕਲਾਂ ਤੇ ਗਸ਼ਤੀ ਟੋਲਾ ਆ ਗਿਆ ਪੁਲਿਸ ਵਾਲਿਆਂ ਦਾ। ਹੁਣ ਜਿੰਨੇ ਲੁਟੇਰੇ ਸਨ ਉਹ ਸਾਰੇ ਠਠੰਬਰ ਗਏ, ਸਾਰੇ ਠਠੰਬਰ ਗੱਲਾਂ ਵੀ ਮਾਰੇ ਗਏ। ਤੇ ਦੱਸਦੇ ਆ ਕਿ ਪੁਲਿਸ ਜਿਹੜੀ ਆ ਉਹ ਹਲਕੀ ਜਿਹੀ ਸਮਾਈਲ ਦੇ ਕੇ ਉੱਥੋਂ ਚਲੇ ਗਏ। ਉਹ ਸਮਾਈਲ ਨਹੀਂ, ਅਸਲ ਦੇ ਵਿੱਚ ਉਹ ਲਾਇਸੈਂਸ ਸੀਗਾ ਕਿ ਚੱਕ ਦਿਓ ਫੱਟਾ, ਚੱਕ ਦਿਓ ਫੱਟਾ। ਤੇ ਇਹਦਾ ਮਤਲਬ ਕਿ ਪੁਲਿਸ ਕਹਿ ਲਓ ਜਾਂ ਸਰਕਾਰ ਕਹਿ ਲਓ, ਉਸ ਟਾਈਮ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੀ ਸੀ। ਤਾਂ ਇਹ ਚੀਜ਼ਾਂ ਹੌਲੀ ਹੌਲੀ ਸਾਫ਼ ਹੋ ਜਾਂਦੀਆਂ ਭਾਜੀ। ਅੱਜ ਆਪਾਂ ਇੰਨੀ ਕਾਹਲੀ ਕਰੀਏ ਤਾਂ ਗੱਲ ਦੇਣੀ ਆ ਜਾਂਦੀ ਹੈ ਕਿਤੇ ਨਾ ਕਿਤੇ। ਹਾਲਾਂਕਿ ਮੈਂ ਇਸ ਚੀਜ਼ ਨਾਲ ਸਹਿਮਤ ਹਾਂ ਕਿ ਸਟੇਟ ਤੋਂ ਬਗੈਰ ਜਾਂ ਸਪੋਰਟ ਤੋਂ ਬਗੈਰ ਇਸ ਤਰ੍ਹਾਂ ਜਿਹੜੀ ਮਸ਼ੀਨਰੀ ਹੈ ਸਰਕਾਰੀ, ਇੰਨਾ ਤਾਂਡਵ ਕਰਨਾ ਮੁਸ਼ਕਲ ਆ, ਤਾਂਡਵ ਕਰਨਾ ਬਹੁਤ ਔਖਾ। ਕਿਉਂਕਿ ਸਵਾਲ ਇਹ ਹੈ ਨਾ ਕਿ 3 ਘੰਟਿਆਂ 'ਚ ਫਿਰ ਕਿਵੇਂ ਸੈੱਟ ਕਰ ਲਿਆ ਤੁਸੀਂ ਸਾਰਾ ਕੁਝ। ਦੂਜੀ ਚੀਜ਼ ਇਹ ਆ ਕਿ ਵੀਡੀਓ ਦੱਸ ਰਹੀਆਂ ਕਿ ਪੁਲਿਸ ਉੱਥੇ ਕਿਸ ਤਰ੍ਹਾਂ ਇਨਵੋਲਵ ਸੀ। ਤੀਜਾ ਆ ਕਿ BBC ਜਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਰਿਪੋਰਟਾਂ ਉਹ ਦੱਸਦੀਆਂ ਕਿ RSS ਦੇ ਬੰਦੇ ਮੈਦਾਨ 'ਚ ਉਤਰੇ ਆ, ਕੁਛ ਅਹੁਦੇਦਾਰ ਉਹਨਾਂ ਦੇ ਮੈਦਾਨ 'ਚ ਉਤਰੇ, ਹਾਲਾਂਕਿ ਮੰਨ ਨਹੀਂ ਰਹੇ। ਉਹ ਇੱਕ ਕਹਿ ਰਿਹਾ ਸੀ, ਕਹਿੰਦੇ ਤੁਹਾਨੂੰ ਨਕਾਬ ਕਾਹਤੋਂ ਮੰਨਿਆ ਮੂੰਹ ਤੇ? ਕਹਿੰਦਾ ਜੀ ਇੱਥੇ ਨਾ ਮਿਰਚਾਂ ਮੁਰਚਾਂ ਵਾਲੀਆਂ ਬਹੁਤ ਹੈਗੀਆਂ ਨੇ ਜੋ ਪੀਸਦੀਆਂ, ਮਸਾਲਾ ਮਸੂਲਾ ਉਹ ਚੜਦਾ, ਮੈਂ ਤਾਂ ਬੰਨਿਆ ਸੀ ਰੁਮਾਲ। ਉਹਨੂੰ ਆਇਡੈਂਟੀਫਾਈਡ ਕੀਤਾ BBC ਨੇ। ਤੇ ਕਹਿੰਦੇ ਕਿ ਤੂੰ ਫਿਰ ਨਿਰਦੇਸ਼ ਕਾਹਤੋਂ ਦੇ ਰਿਹਾ ਸੀ ਲੋਕਾਂ ਨੂੰ? ਕਹਿੰਦਾ ਮੈਂ ਤਾਂ ਕੋਠੇ ਤੇ ਚੜ ਕੇ ਨਾ ਲੋਕਾਂ ਨੂੰ ਕਹਿ ਰਿਹਾ ਸੀਗਾ ਉਹ ਟਲ ਜਾਓ ਟਲ ਜਾਓ ਟਲ ਜਾਓ। ਥੱਲੇ ਲੋਕ ਥੱਲੇ ਵੱਢ ਫੱਟ ਕਰ ਰਹੇ ਆ, ਤੂੰ ਉੱਤੇ ਖੜਾ ਹੀ ਛੱਤ ਤੇ ਕਹਿ ਰਿਹਾ ਕਿ ਬਸ ਟਲ ਜਾਓ ਟਲ ਜਾਓ। ਕਹਿੰਦਾ ਮੈਂ ਤਾਂ ਸੰਕੇਤ ਦੇ ਰਿਹਾ ਸੀਗਾ ਕਿ ਰਹਿਣ ਦਿਓ ਰਹਿਣ ਦਿਓ ਰਹਿਣ ਦਿਓ।
ਸੋ ਇਸ ਤਰ੍ਹਾਂ ਦੇ ਮਾਮਲੇ ਵੀ ਆਇਆ। ਤਾਂ ਹਾਲੇ ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਚਾਹੀਦਾ, ਹੋਰ ਫੈਕਟ ਜਿਹੜੇ ਆ, ਹੋਰ ਤੱਥ ਹੈ ਜਿਹੜੇ ਉਹ ਆਉਣ ਦਿਓ ਸਾਹਮਣੇ, ਫਿਰ ਲੱਗ ਜਾਏਗਾ ਪਤਾ। ਬਾਕੀ ਅਰਵਿੰਦ ਕੇਜਰੀਵਾਲ ਨੇ ਜੋ ਗੱਲ ਕਹੀ ਆ, ਠੀਕ ਹੈ ਤੁਹਾਡੀ ਗੱਲ ਕਿ ਜੋ ਵੀ ਹੈਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਵੇਖੋ ਗੱਲ ਉਹ ਨਹੀਂ ਹੁੰਦੀ। ਗੱਲ ਇਹ ਹੁੰਦੀ ਆ ਕਿ ਤੁਸੀਂ ਗੱਜ ਵੱਜ ਕੇ ਇਹ ਤਾਂ ਕਹਿ ਸਕਦੇ ਹੋ ਨਾ ਕਿ ਘੱਟ ਗਿਣਤੀਆਂ ਨਾਲ ਬਾਈ ਤੁਸੀਂ ਬਹੁਤ ਜ਼ਿਆਦਤੀ ਕਰ ਰਹੇ ਹੋ। ਮਸਜਿਦਾਂ ਢਾਈਆਂ, ਜੇ ਆਪਾਂ ਦੇਖ ਸਕਦੇ ਹਾਂ ਕਿ ਹਨੂੰਮਾਨ ਚਾਲੀਸਾ ਪੜ੍ਹ ਸਕਦੇ ਆ, ਤੇ ਜਿਹੜੀਆਂ ਮਸੀਤਾਂ ਢੱਠੀਆਂ ਨੇ ਉਹਨਾਂ ਵਾਸਤੇ ਉਹ ਗ੍ਰਾਂਟ ਜਾਰੀ ਨਹੀਂ ਕਰ ਸਕਦੇ ਕਿ ਹਾਂ ਭਾਈ ਅਸੀਂ ਠੀਕ ਕਰਵਾਵਾਂਗੇ। ਉੱਥੇ ਨਹੀਂ ਜਾ ਸਕਦੇ, ਉੱਥੇ ਨਹੀਂ ਜਾ ਸਕਦੇ। ਔਰ ਕੋਰਟ ਨੂੰ ਕਿਉਂ ਕਹਿਣਾ ਪੈ ਰਿਹਾ, ਕੋਰਟ ਨੂੰ ਕਿਉਂ ਕਹਿਣਾ ਪੈ ਰਿਹਾ ਕਿ ਕੇਜਰੀਵਾਲ ਸਾਹਿਬ ਔਰ ਸਿਸੋਦੀਆ ਸਾਹਿਬ ਤੁਹਾਨੂੰ ਉਹਨਾਂ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਜਿਨ੍ਹਾਂ ਨੂੰ ਤੁਹਾਡੀ ਜ਼ਰੂਰਤ ਹੈ ਇਸ ਵੇਲੇ। ਕੋਰਟ ਕਿਉਂ ਕਹਿ ਰਹੀ ਆ, ਇਹ ਸਭ ਤੋਂ ਵੱਡਾ ਸਵਾਲ ਹੈ। ਇਹਦਾ ਮਤਲਬ ਇਹ ਹੈ ਕਿ ਉਦੋਂ ਤੱਕ ਤੁਸੀਂ ਆਪਣਾ ਫਰਜ਼ ਨਹੀਂ ਨਿਭਾਇਆ ਜਿਹੜਾ ਤੁਹਾਨੂੰ ਨਿਭਾਉਣਾ ਚਾਹੀਦਾ ਸੀ, ਕਿਉਂਕਿ ਤੁਹਾਡੇ 60 MLA ਜਿੱਤੇ ਆ। ਯਾਨੀ ਦਿੱਲੀ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਬਹੁ ਗਿਣਤੀ 'ਚ ਲੋਕ ਤੁਹਾਡੀ ਗੱਲ ਸੁਣਦੇ ਨਹੀਂ, ਤੁਹਾਡਾ ਸਮਰਥਨ ਵੀ ਕਰਦੇ ਆ। ਜੀ ਜੀ, ਅਖੀਰਲੇ ਕਾਲਰ ਨੇ ਅੱਜ ਦੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਹੈਗਾ ਕਿ ਜਿਹੜੀਆਂ ਗੱਲਾਂ ਹੁੰਦੀਆਂ ਹਨ, ਕਸ਼ਮੀਰ ਦਾ ਕੀ ਹਾਲ ਹੈ? ਕਸ਼ਮੀਰ ਵਿੱਚ ਦੱਸੋ ਕੀ ਹੋ ਰਿਹਾ, ਕੀ ਹੋਣ ਰਿਹਾ ਕਸ਼ਮੀਰ 'ਚ, ਕੀ ਅਪਡੇਟ ਆ? ਹਾਂਜੀ ਹਾਂਜੀ, ਨਹੀਂ ਸਰ, ਉੱਥੇ ਕਸ਼ਮੀਰ ਦੇ ਵਿੱਚ ਹਾਲ ਦੀ ਘੜੀ ਨਾ ਕਸ਼ਮੀਰ ਦੇ ਵਿੱਚ ਉਹੀ ਸਥਿਤੀ ਆ, ਜਿਉਂ ਦੀ ਤਿਉਂ ਹੀ ਆ, ਜਿੱਦਾਂ ਆਪਾਂ ਕਹਿ ਲਈਏ ਜਿਉਂ ਦੀ ਤਿਉਂ ਸਥਿਤੀ ਆ। ਤਾਂ ਉਹਦੇ ਵਿੱਚ ਕੋਈ ਇੰਪਰੂਵਮੈਂਟ ਨਹੀਂ ਹਾਲੇ। ਆਪਾਂ ਜੇ ਕਹਿ ਲਈਏ ਕਿ ਸਭ ਕੁਝ ਠੀਕ ਹੋ ਗਿਆ ਜੀ, ਤਾਂ ਸਥਿਤੀ ਵਿਗੜੀ ਵੀ ਨਹੀਂ ਹੈ। ਆਪਾਂ ਕਹਿ ਲਈਏ ਕਿ ਜਿਸ ਤਰ੍ਹਾਂ ਅੱਗੇ ਘਟਨਾਵਾਂ ਵਾਪਰਦੀਆਂ ਸਨ, ਤਾਂ ਉਹ ਸ਼ਾਇਦ ਇਸ ਕਰਕੇ ਹੈ ਕਿਉਂਕਿ ਇੱਕ ਤੇ ਉੱਥੇ ਮਿਲਟਰੀ ਬਹੁਤ ਜ਼ਿਆਦਾ ਲਾਈ ਹੋਈ ਆ, ਦੂਸਰਾ ਕਿ ਲੋਕਾਂ ਤੇ ਹਾਲੇ ਵੀ ਰਿਸਟ੍ਰਿਕਸ਼ਨਸ ਬਹੁਤ ਨੇ, ਪਾਬੰਦੀਆਂ ਬਹੁਤ ਨੇ। ਇੰਟਰਨੈਟ ਹਾਲੇ ਵੀ ਉਹ ਨਹੀਂ ਚੱਲ ਰਿਹਾ ਜਿਹੜਾ ਆਮ ਲੋਕਾਂ ਨੂੰ ਮਿਲਦਾ, ਵਿੱਚੋਂ ਜੇ ਚਲਾ ਕੇ ਇਹਨਾਂ ਨੇ ਬੰਦ ਕਰ ਦਿੱਤਾ। ਸੋ ਬਹੁਤ ਕੁਛ ਆ ਹਾਲੇ। ਜੇ ਉੱਥੇ ਆਮ ਜਨ ਜੀਵਨ ਜਿਹੜਾ ਉਹ ਚੱਲੇ ਤੇ ਫੇਰ ਹੀ ਪਤਾ ਲੱਗੂਗਾ ਕਿ ਉੱਥੇ ਸਥਿਤੀਆਂ ਕਿਹੋ ਜਿਹੀਆਂ। ਪਰ ਨੁਕਸਾਨ ਉਸ ਸਟੇਟ ਦਾ ਬਹੁਤ ਹੋਇਆ ਜੀ, ਬਹੁਤ ਜ਼ਿਆਦਾ ਨੁਕਸਾਨ ਹੋਇਆ। ਆਰਥਿਕ ਤੌਰ ਤੇ ਜੇ ਵੇਖੀਏ ਤਾਂ ਬਹੁਤ ਜ਼ਿਆਦਾ ਮੰਦਹਾਲੀ ਹੈ ਉਹਨਾਂ ਲੋਕਾਂ ਦੀ। ਜੀ, ਤੇ ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜਿਹੜੀਆਂ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਹੈ। ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM.